ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਜਿੰਨੇ ਵੀ ਸਾਡੇ ਸਰੋਤੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, ਇਸੇ ਤਰ੍ਹਾਂ 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, 104.5 FM ਫ੍ਰਿਜ਼ਨੋ ਅਤੇ ਨਾਲ ਦੀ ਨਾਲ ਜਿਹੜੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਹੈਗੇ ਘਰਾਂ ਦੇ ਵਿੱਚ ਤੁਸੀਂ ਰੇਡੀਓ ਸੈਟਸ 'ਤੇ ਸੁਣ ਰਹੇ ਹੋ। ਸੈਨੋਜ਼ੇ, ਬਰਕਲੇ, ਟਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 3 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਹੋਮ ਆਟੋ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਹੈਲਥ, ਲਾਈਫ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408 272 2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਕੱਲ੍ਹ ਨੂੰ ਰਾਜਕਰਮਵੀਰ ਸਿੰਘ ਜੀ 4th of July ਆ ਅਤੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਥਾਵਾਂ ਦੇ ਉੱਤੇ ਪਰੇਡਸ ਵੀ ਨਿਕਲਣੀਆਂ, ਪਟਾਕੇ ਚੱਲਣੇ ਆ। ਅਤੇ ਜਿਹੜੇ ਸਿੱਖ ਹੈਗੇ ਆ ਪਿਛਲੇ ਬਹੁਤ ਸਾਲਾਂ ਤੋਂ ਕਈ ਜਿਹੜੇ ਟਾਊਨ ਹੈਗੇ ਆ ਉੱਥੇ ਕਿਸੇ ਨਾ ਕਿਸੇ ਤਰ੍ਹਾਂ ਦੀ ਜਿਹੜੀ ਸੇਵਾ ਕਰਦੇ ਰਹਿੰਦੇ ਆ। ਫਰੀਮੌਂਟ ਕੈਲੀਫੋਰਨੀਆ ਦੇ ਵਿੱਚ ਪਿਛਲੇ ਲਗਭਗ ਮੇਰੇ ਖਿਆਲ ਨਾਲ 15 ਕੁ ਸਾਲਾਂ ਤੋਂ ਜਿਹੜੇ ਸਿੱਖ ਹੈਗੇ ਆ ਉਹ 10,000 ਤੋਂ ਵੱਧ ਜਿਹੜੀ ਪਾਣੀ ਦੀਆਂ ਬੋਤਲਾਂ ਹੁੰਦੀਆਂ ਆ ਉਹ 4th ਜੁਲਾਈ ਦੀ ਜਿਹੜੀ ਪਰੇਡ ਹੁੰਦੀ ਆ ਉੱਥੇ ਦਿੰਦੇ ਹੈਗੇ ਆ, ਜਿਨ੍ਹਾਂ ਦੇ ਉੱਤੇ ਲਿਖਿਆ ਹੁੰਦਾ We are Sikhs, ਥੋੜ੍ਹੀ ਜਿਹੀ ਹੋਰ ਸਿੱਖਾਂ ਬਾਰੇ ਇਨਫੋਰਮੇਸ਼ਨ ਲਿਖੀ ਹੁੰਦੀ ਹੈਗੀ ਆ। ਸੋ ਇਸੇ ਤਰ੍ਹਾਂ ਸੈਨੋਜ਼ੇ ਦੇ ਵਿੱਚ ਵੀ ਪਿਛਲੇ ਕੁਝ ਕੁ ਸਾਲਾਂ ਤੋਂ ਸੈਨੋਜ਼ੇ ਏਰੀਏ ਦੇ ਸਿੱਖ, ਡਾਇਮੰਡ ਕਲੱਬ ਵਾਲੇ ਮੈਂਬਰਸ, ਹੋਰ ਬਹੁਤ ਸਾਰੇ ਜਿਹੜੇ ਆ ਉਹ 7,000 ਦੇ ਕਰੀਬ ਪਾਣੀ ਦੀਆਂ ਬੋਤਲਾਂ ਜਿਹੜੀਆਂ ਆ ਇੱਥੇ ਵੀ ਜਿਹੜੀ ਪਰੇਡ ਹੁੰਦੀ ਉਹ 'ਚ ਦਿੰਦੇ ਆ। ਸੋ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਹੈਗੇ ਆ ਆਲ ਓਵਰ USA, ਜਿਹੜੇ ਏਰੀਏ 'ਚ ਪਰੇਡ ਹੋ ਰਹੀ ਆ, ਅਗਰ ਤੁਸੀਂ ਵੀ ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਹਿੱਸਾ ਪਾ ਰਹੇ ਆ, ਸੇਵਾ ਕਰ ਰਹੇ ਆ, ਜ਼ਰੂਰ ਸਾਨੂੰ ਪੰਜਾਬੀ ਰੇਡੀਓ USA ਦੇ ਉੱਤੇ 408 272 5200 'ਤੇ ਕਾਲ ਕਰਕੇ ਦੱਸਿਓ, ਤਾਂ ਕਿ ਜਿਹੜੇ ਆ ਹੋਰ ਵੀ ਜਿਹੜੇ ਆਪਣੇ ਸਰੋਤੇ ਉਹਨਾਂ ਨੂੰ ਪਤਾ ਲੱਗ ਸਕੇ। ਪਲੱਸ ਜਿੱਥੇ ਜਿੱਥੇ ਪਰੇਡ ਦੇ ਵਿੱਚ ਆਪਣੇ ਦਸਤਾਰਧਾਰੀ ਸਿੱਖ ਖਾਸ ਕਰਕੇ ਹਾਜ਼ਰ ਹੋ ਰਹੇ ਆ, ਸੇਵਾ ਕਰ ਰਹੇ ਆ ਪਾਣੀ ਦੀ ਜਾਂ ਕਿਸੇ ਤਰ੍ਹਾਂ ਦੀ ਵੀ, ਉਹਨਾਂ ਨੂੰ ਵਲੰਟੀਅਰ ਦੀ ਜ਼ਰੂਰਤ ਹੁੰਦੀ, ਫਿਰ ਉਹ ਪਤਾ ਲੱਗ ਜਾਂਦਾ ਆ ਅਨਾਊਂਸਮੈਂਟ ਤੋਂ ਵੀ ਹਾਂ ਇੱਥੇ ਜਾ ਰਹੇ ਆ ਅਤੇ ਇੱਥੇ ਜਾ ਕੇ ਅਸੀਂ ਵੀ ਹਿੱਸਾ ਲਈਏ। ਸੋ ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਵੱਲੋਂ ਅਸੀਂ ਬੇਨਤੀ ਕਰਦੇ ਹਾਂ, ਜਿਹੜੇ ਸ਼ਹਿਰ ਦੇ ਵਿੱਚ ਪਰੇਡ ਹੋ ਰਹੀ ਆ ਉੱਥੇ ਆਪਣੀ ਗਿਣਤੀ ਹੈਗੀ ਆ, ਜ਼ਰੂਰ ਆਪਣੀ ਦਸਤਾਰਾਂ ਸਜਾ ਕੇ ਉਹਦੇ ਵਿੱਚ ਹਿੱਸਾ ਲਓ। ਆਪਾਂ ਸਾਰੇ ਅਮਰੀਕਨ ਹੈਗੇ ਆ, ਹੁਣ ਅਮਰੀਕਾ 'ਚ ਆ ਗਏ ਆ ਅਤੇ ਬਾਕੀ ਜਿੱਥੋਂ ਅਸੀਂ ਆਏ ਹਾਂ ਮੁਲਕ ਤੋਂ, ਉੱਥੇ ਦੀਆਂ ਪਰੇਡਸ ਹੁੰਦੀਆਂ ਅਤੇ ਬਹੁਤ ਹਜ਼ਾਰਾਂ ਦੀ ਗਿਣਤੀ 'ਚ ਕਈ ਵਾਰੀ ਲੋਕ ਇਕੱਠੇ ਹੋਏ ਹੁੰਦੇ ਆ। ਅਤੇ ਜਿਹੜੇ ਮੁਲਕ 'ਚ ਆਪਾਂ ਖਾਂਦੇ ਆ, ਪੀਂਦੇ ਆ, ਰਹਿੰਦੇ ਆ, ਅਤੇ ਉੱਥੇ ਜ਼ਰੂਰ ਸਾਨੂੰ ਹਿੱਸਾ ਲੈਣਾ ਚਾਹੀਦਾ ਆ ਜੀ। ਬਿਲਕੁਲ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਆ ਇਹ ਪਰੇਡਸ ਅਤੇ ਸਿਟੀਆਂ ਦੇ ਵੱਲੋਂ ਜਿਹੜੇ ਆ ਉਪਰਾਲੇ ਕੀਤੇ ਜਾਂਦੇ ਨੇ। ਸੋ ਜ਼ਰੂਰ ਜਿਹੜੇ ਆ ਉਹਨਾਂ ਦੇ ਵਿੱਚ ਸ਼ਿਰਕਤ ਕਰੋ ਅਤੇ ਸੇਫ ਜ਼ਰੂਰ ਰਹੋ, ਕਿਉਂਕਿ ਇਹ ਵੀ ਇੱਕ ਜਿਹੜੀ ਅਫਸੋਸ ਵਾਲੀ ਗੱਲ ਆ ਵੀ ਇਸ ਦਿਨ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਆ ਪੀ ਕੇ ਗੱਡੀਆਂ ਚਲਾਉਂਦੇ ਨੇ, ਟਰੈਵਲ ਜਿਹੜੇ ਆ ਕਈ ਕਰਦੇ ਨੇ। ਸੋ ਉਹਨਾਂ ਡਰਾਈਵਰਾਂ ਤੋਂ ਬਚ ਕੇ, ਜਦੋਂ ਤੁਹਾਨੂੰ ਕਿਤੇ ਕੋਈ ਲੱਗਦਾ ਵੀ ਖਾਸ ਕਰਕੇ ਕੋਈ ਪੀ ਕੇ ਚਲਾ ਰਿਹਾ ਆ, ਉਸ ਨੂੰ ਤੁਰੰਤ ਜਿਹੜੀ ਉਸ ਦੇ ਬਾਰੇ ਅਧਿਕਾਰੀਆਂ ਨੂੰ ਜਿਹੜੀ ਆ ਉਹ ਕਾਲ ਕਰੋ, ਕਿਉਂਕਿ ਇੱਕ ਤਾਂ ਉਹਨੇ ਮੂਰਖਤਾ ਤਾਂ ਪਹਿਲਾਂ ਹੀ ਕੀਤੀ ਹੋਈ ਆ ਅਤੇ ਉਹ ਆਪਣੀ ਜਾਨ ਅਤੇ ਦੂਜਿਆਂ ਦੀ ਜਾਨ ਨੂੰ ਵੀ ਉਸਨੇ ਜੋਖਮ ਦੇ ਵਿੱਚ, ਖਤਰੇ ਦੇ ਵਿੱਚ ਪਾਇਆ ਹੁੰਦਾ ਆ। ਬੰਦਾ ਘੱਟ ਤੋਂ ਘੱਟ ਟਰੈਵਲ ਕਰੇ ਇਸ ਦਿਨ ਦੇ ਉੱਤੇ। ਅਵੋਇਡ ਹੀ ਬਹੁਤ ਸਾਰੇ ਲੋਕ ਜਿਹੜੇ ਉਹ ਕਰਦੇ ਨੇ, ਜਿਨ੍ਹਾਂ ਦੇ ਘਰਾਂ ਦੇ ਇਰਦ ਗਿਰਦ ਪਾਰਕ ਦੇ ਵਿੱਚ ਜਾਂ ਹੋਰ ਥੋੜ੍ਹੇ ਦੂਰੀ ਦੇ ਉੱਤੇ ਕੋਈ ਪਟਾਕੇ ਜਾਂ ਫਾਇਰਵਰਕਸ ਜਿਹੜੇ ਹੁੰਦੇ ਆ, ਲੋਕ ਉੱਥੇ ਜਿਹੜੇ ਜਾ ਕੇ ਇਕੱਤਰ ਹੁੰਦੇ ਆ। ਆਪਾਂ ਹਰਜੋਤ ਸਿੰਘ ਜੀ ਜਿਸ ਸ਼ਹਿਰ ਦੇ ਵਿੱਚ ਆਪਾਂ ਰਹਿੰਦੇ ਹਾਂ ਮਲਪੀਟਸ, ਉੱਥੇ ਕਾਰਡੋਜ਼ਾ ਪਾਰਕ ਦੇ ਵਿੱਚ ਬੜੀ ਧੂਮਧਾਮ ਦੇ ਨਾਲ ਹਰ ਸਾਲ ਜਿਹੜਾ ਆ ਉੱਥੇ ਇਹ 4th of July ਦੇ ਜਿਹੜੇ ਫਾਇਰਵਰਕਸ ਆ ਉਹ ਕੀਤੇ ਜਾਂਦੇ ਨੇ। ਦੁਨੀਆ ਦੂਰੋਂ ਨੇੜਿਓਂ ਜਿਹੜੇ ਉਸ ਦਿਨ ਆਉਂਦੀ ਆ
ਤੇ ਸੜਕਾਂ ਪੂਰੀਆਂ ਕਲੌਗ ਹੋ ਜਾਂਦੀਆਂ ਨੇ, ਪੂਰੀ ਤਰ੍ਹਾਂ ਜਿਹੜਾ ਉਹ ਬੰਦ ਹੋ ਜਾਂਦਾ ਆ। ਸੋ ਮੇਨਟੇਨ ਜਿਹੜਾ ਆ ਉਹ ਰੱਖਣਾ ਪੈਂਦਾ ਸਾਰਾ ਕੁਛ। ਸੋ ਜਿਨ੍ਹਾਂ ਨੇ ਇੱਥੇ ਇਰਦ ਗਿਰਦ ਰਹਿੰਦੇ ਆ ਉਹਨਾਂ ਨੇ ਦੇਖਣੇ ਆ ਪਟਾਕੇ, ਦੂਰ ਨਹੀਂ ਜਾਣਾ ਚਾਹੁੰਦੇ ਇਰਦ ਗਿਰਦ ਨੇ, ਤਾਂ ਉਹ ਆਪੋ ਆਪਣੇ ਜਿਹੜੇ ਇਲਾਕਿਆਂ ਦੇ ਵਿੱਚ 4th of July ਸੈਲੀਬ੍ਰੇਸ਼ਨ ਕਰਕੇ ਗੂਗਲ ਦੇ ਉੱਤੇ ਜਿਹੜਾ ਉਹ ਸਰਚ ਕਰ ਸਕਦੇ ਆ। ਫੇਅਰਫੀਲਡ ਦੇ ਵਿੱਚ ਹੁੰਦੇ ਆ, ਟ੍ਰੇਸੀ 'ਚ ਹੁੰਦੇ ਆ, ਸੈਨ ਫਰਾਂਸਿਸਕੋ 'ਚ ਹੁੰਦੇ ਆ, ਤੁਸੀਂ ਐਲ ਗਰੋਵ ਦੇ ਵਿੱਚ, ਫਰੈਜ਼ਨੋ ਵਾਲੇ ਪਾਸੇ, ਬੇਕਰਸਫੀਲਡ, ਹਰ ਥਾਂ ਦੇ ਉੱਤੇ ਆਲਮੋਸਟ ਹਰ ਸ਼ਹਿਰ ਦੇ ਵਿੱਚ ਅੱਜ ਦੇ ਦਿਨ ਜਿਹੜੇ ਹਰਜੋਤ ਸਿੰਘ ਜੀ ਕੱਲ੍ਹ ਦੇ ਦਿਨ ਵਾਸਤੇ 4th of July ਦੇ ਲਈ ਜਿਹੜੇ ਆ ਉਹ ਮਨਾਏ ਜਾਂਦੇ ਨੇ। ਉਹ ਪਟਾਕੇ ਚੱਲਦੇ ਨੇ, ਫਾਇਰਵਰਕਸ ਹੁੰਦੇ ਨੇ। ਇੱਕ ਬੇਸਿਕਲੀ ਸਾਰੇ ਪਰਿਵਾਰ ਨੂੰ ਪਿਕਨਿਕ ਦਾ ਜਿਹੜਾ ਮੌਕਾ ਵੀ ਆ ਉਹ ਮਿਲ ਜਾਂਦਾ ਆ। ਛੁੱਟੀ ਹੁੰਦੀ ਆ, ਫੈਡਰਲ ਛੁੱਟੀ ਆ। ਸੋ ਸਾਰੇ ਜਾਣੇ ਆਪਣੇ ਪਰਿਵਾਰਾਂ ਦੇ ਨਾਲ ਸਮਾਂ ਜਿਹੜਾ ਉਹ ਵਧੀਆ ਸਮਾਂ ਜਿਹੜਾ ਉਹ ਬਤੀਤ ਕਰੋ। ਅਤੇ ਬਹੁਤ ਵਾਰੀ ਕਈ ਥਾਵਾਂ ਦੇ ਉੱਤੇ ਗੈਰ ਕਾਨੂੰਨੀ ਢੰਗ ਨਾਲ ਜਦੋਂ ਪਟਾਕੇ ਚਲਾਉਣ ਲੱਗਦੇ ਆ ਨਾ, ਕਈਆਂ ਨੂੰ ਹੁੰਦਾ, ਚਾਅ ਹੁੰਦਾ ਵੀ ਆਪਾਂ ਪਟਾਕੇ ਚਲਾਵਾਂਗੇ, ਇੱਦਾਂ ਕਰਾਂਗੇ, ਜਿੱਥੇ ਪਾਬੰਦੀ ਹੁੰਦੀ ਆ ਖਾਸ ਕਰਕੇ, ਤਾਂ ਫਿਰ ਉਦੋਂ ਕਰਕੇ ਨੁਕਸਾਨ ਵੀ ਜਿਹੜਾ ਹੋ ਜਾਂਦਾ। ਕਈ ਥਾਵਾਂ ਦੇ ਉੱਤੇ ਅੱਗ ਵਗੈਰਾ ਵੀ ਜਿਹੜੀ ਉਹ ਲੱਗ ਜਾਂਦੀ ਆ। ਸੋ ਇਸ ਚੀਜ਼ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਣਾ। ਜਿਨ੍ਹਾਂ ਇਲਾਕਿਆਂ ਦੇ ਵਿੱਚ ਪਟਾਕੇ ਚਾਹੇ ਅਲਾਊਡ ਵੀ ਆ, ਲੀਗਲ ਵੀ ਆ, ਉਹ ਵੀ ਬਹੁਤ ਧਿਆਨ ਦੇ ਨਾਲ ਜਿਹੜਾ ਇਸ ਚੀਜ਼ ਨੂੰ ਦੇਖੋ। ਮੇਕ ਸ਼ੋਰ ਕਰੋ ਵੀ ਕੋਈ ਅਜਿਹੀ ਥਾਂ ਦੇ ਉੱਤੇ ਪਟਾਕੇ ਨਾ ਚਲਾਓ ਜਿੱਥੇ ਅੱਗ ਲੱਗਣ ਦਾ ਖਤਰਾ ਜਿਹੜਾ ਉਹ ਜ਼ਿਆਦਾ ਹੋਵੇ। ਜੀ ਬਿਲਕੁਲ, ਇਹ ਬਹੁਤ ਧਿਆਨ ਰੱਖਣ ਯੋਗ ਗੱਲ ਹੈਗੀ ਆ, ਕਿਉਂਕਿ ਸੀਜ਼ਨ ਬਹੁਤ ਡਰਾਈ ਚੱਲ ਰਿਹਾ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ। ਆਪਾਂ ਦੇਖਦੇ ਹਾਂ ਵੀ ਮਾੜੀ ਜਿਹੀ ਵੀ ਕਿਤੇ ਚੰਗਿਆੜੀ ਸਿੱਟ ਜਾਏ ਤਾਂ ਇੱਕਦਮ ਜਿਹੜੀ ਅੱਗ ਲੱਗ ਜਾਂਦੀ ਹੈਗੀ ਆ। ਪਿਛਲੇ ਦਿਨਾਂ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਬੜੇ ਜਿਹੜੀਆਂ ਅਪਾਰਟਮੈਂਟ ਕੰਪਲੈਕਸ, ਸ਼ਾਪਿੰਗ ਸੈਂਟਰ ਜਿਹੜੇ ਆ ਉਹ ਵੀ ਸੜੇ ਹੈਗੇ ਆ। ਕੱਲ੍ਹ ਵੀ ਜਿਹੜੀ 680 ਦੇ ਲਾਗੇ ਇੱਕਦਮ ਹੀ ਅੱਗ ਲੱਗ ਗਈ ਸੀ ਤੇ ਉਸ ਨੂੰ ਜਿਹੜਾ ਫਿਰ ਬੁਝਾ ਲਿਆ ਗਿਆ। ਜੀ, ਸੋ ਕਈ ਵਾਰੀ ਅੱਗ ਇੱਦਾਂ ਹੀ ਜਿਹੜੀ ਉਹ ਫੈਲ ਜਾਂਦੀ ਹੈ, ਇੱਕ ਚੰਗਿਆੜੀ ਤੋਂ ਬਹੁਤ ਜ਼ਿਆਦਾ ਵੱਧ ਜਾਂਦੀ ਆ। ਅਤੇ ਹੁਣ ਗੱਲ ਕਰੀਏ ਜਿਹੜੇ ਰਾਸ਼ਟਰਪਤੀ ਟਰੰਪ ਦੀ 4th of July ਦੀ ਸੈਲੀਬ੍ਰੇਸ਼ਨ, ਜਿਹਦੇ ਵਿੱਚ ਟੈਂਕ, ਫਲਾਈਓਵਰਸ, ਜਿਹੜੇ ਫਲਾਈਬਾਈਜ਼, ਏਅਰ ਜਿਹੜੇ ਫੋਰਸ ਆ ਉਹਨਾਂ ਦੇ ਦੁਆਰਾ ਉਹ ਸਾਰਾ ਕੁਛ ਘੜਿਆ ਜਾ ਰਿਹਾ। ਅਤੇ ਇਸੇ ਦੇ ਤਹਿਤ ਜਿਹੜੀ ਪਾਰਕ ਸਰਵਿਸ ਆ ਉਹਨਾਂ ਦੇ ਜਿਹੜੇ $2.5 ਮਿਲੀਅਨ ਆ ਉਸ ਨੂੰ ਰੀਡਾਇਰੈਕਟ ਇਸ ਪਾਸੇ ਜਿਹੜੀ ਕੱਲ੍ਹ ਦੀ ਜਿਹੜੀ 4th of July ਸੈਲੀਬ੍ਰੇਸ਼ਨ ਆ ਉਸ ਦੇ ਵਾਸਤੇ ਜਿਹੜਾ ਉਹ ਕੀਤਾ ਜਾ ਰਿਹਾ। ਵਾਸ਼ਿੰਗਟਨ DC ਦੇ ਵਿੱਚ ਇਹ ਜਿਹੜਾ ਹੁਣ ਪੂਰੀ ਤਰ੍ਹਾਂ ਪੈਟਰੀਅਟਿਜ਼ਮ ਆ ਉਹ ਲੋਕਾਂ ਨੂੰ ਜਿਹੜਾ ਦਿਖਾਇਆ ਜਾਵੇਗਾ। ਉਸ ਦਾ ਸਾਰੇ ਪਾਸੇ ਜਿਹੜਾ ਪ੍ਰਦਰਸ਼ਨ ਆ ਉਹ ਕਰਨ ਦੀ ਜਿਹੜੀ ਪੂਰੀ ਕੋਸ਼ਿਸ਼ ਹੈਗੀ ਆ। ਰਾਸ਼ਟਰਪਤੀ ਟਰੰਪ ਉਹਨਾਂ ਦੇ ਦੁਆਰਾ ਟੈਂਕਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਦੂਰੋਂ ਨੇੜਿਓਂ ਜਿਹੜਾ ਉਹ ਸੱਦਿਆ ਜਾ ਰਿਹਾ। ਕੋਈ ਟ੍ਰੇਨ ਦੇ ਉੱਤੇ, ਕੋਈ ਟਰੱਕਾਂ ਦੇ ਉੱਤੇ ਜਿਹੜੇ ਟੈਂਕ ਆ ਉਹ ਵਿਸ਼ੇਸ਼ ਤੌਰ ਦੇ ਉੱਤੇ ਆ ਰਹੇ ਨੇ, ਡਿਸਪਲੇ ਦੇ ਉੱਤੇ ਜਿਹੜੇ ਉਹ ਹੋਣਗੇ। ਕਈ ਥਾਵਾਂ ਦੇ ਉੱਤੇ ਇਹ ਜਿਹੜੇ ਆ ਉਹ ਚਰਚਾ ਚੱਲ ਰਹੀ ਆ ਵੀ ਇਹ ਜੇ ਟੈਂਕ ਰੋਡ ਦੇ ਉੱਤੇ ਚਲਾਏ ਵਾਸ਼ਿੰਗਟਨ DC ਦੀਆਂ, ਤਾਂ ਵਾਸ਼ਿੰਗਟਨ DC ਦੀਆਂ ਰੋਡਸ ਜਿਹੜੀਆਂ ਆ ਉਹ ਖਰਾਬ ਹੋ ਸਕਦੀਆਂ। ਪਰ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਕੋਈ ਨਹੀਂ, ਅਸੀਂ ਧਿਆਨ ਦੇ ਨਾਲ ਜਿਹੜਾ ਆ ਉਹ ਸਾਰਾ ਕੁਛ ਜਿਹੜਾ ਕਰਾਂਗੇ। ਅੱਜ ਮਿਲਟਰੀ ਨੂੰ ਪੂਰੀ ਤਰ੍ਹਾਂ ਪੋਲੀਟੀਕਲਾਈਜ਼ ਜਿਹੜਾ ਆ ਉਹ ਕੀਤਾ ਜਾ ਰਿਹਾ ਆ ਰਾਸ਼ਟਰਪਤੀ ਟਰੰਪ ਦੇ ਦੁਆਰਾ। ਇਹ ਜਿਹੜੇ ਉਹਨਾਂ ਦੇ ਕ੍ਰਿਟਿਕ ਆ ਉਹ ਕਹਿ ਰਹੇ ਨੇ। ਅਤੇ ਨਾਲ ਹੀ ਵੀ ਜਿਹੜੀ ਚਰਚਾ ਚੱਲ ਰਹੀ ਆ ਵੀ ਡਰਾਫਟ ਤੋਂ ਭੱਜਣ ਵਾਲਾ ਜਿਹੜਾ ਰਾਸ਼ਟਰਪਤੀ ਆ ਅੱਜ ਮਿਲਟਰੀ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਜਿਹੜਾ ਆ ਉਹ ਪਾਪੂਲਰ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਆ ਉਹ ਕਰ ਰਹੇ ਨੇ। ਸੋ ਪੈਂਟਾਗਨ ਨੇ ਅਤੇ ਵਾਈਟ ਹਾਊਸ ਨੇ ਅਜੇ ਜਿਹੜਾ ਦੱਸਿਆ ਨਹੀਂ ਹੈ ਐਗਜ਼ੈਕਟਲੀ ਵੀ ਇਸ ਪੂਰੀ ਸੈਲੀਬ੍ਰੇਸ਼ਨ ਦੇ ਉੱਤੇ ਕਿੰਨਾ ਖਰਚਾ ਆਉਣਾ ਆ। ਪਰ ਇਹ ਚੀਜ਼ ਜਿਹੜੀ ਆ $2.5 ਮਿਲੀਅਨ ਜਿਹੜੇ ਇੱਕ ਪਾਸੋਂ ਰੀਡਾਇਰੈਕਟ ਕੀਤਾ ਗਿਆ ਆ। ਸੋ ਹੋ ਸਕਦਾ ਵੀ ਉਸ ਤੋਂ ਵੱਧ ਹੀ ਖਰਚਾ ਜਿਹੜਾ ਆ ਉੱਥੇ ਹੋਣ ਜਾ ਰਿਹਾ ਹੋਵੇ। ਸੋ ਜੀ ਬਿਲਕੁਲ ਇਸੇ ਤਰ੍ਹਾਂ ਅਗਰ ਕਹਿੰਦੇ ਵੀ ਜੇ 2020 ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀ ਆ ਉਹਦੇ ਬਾਬਤ ਜੇ ਕਿਸੇ ਤਰ੍ਹਾਂ ਦਾ ਮੈਂਸ਼ਨ ਕੀਤਾ ਗਿਆ ਪ੍ਰੈਜ਼ੀਡੈਂਟ ਟਰੰਪ ਵੱਲੋਂ, ਅਤੇ ਉਹਨਾਂ ਦੀ ਜਿਹੜੀ ਕਮੇਟੀ ਹੈਗੀ ਆ ਲੀਗਲ ਕੈਂਪੇਨ ਵਾਲੀ, ਉਹਨਾਂ ਨੂੰ ਇਹ ਪੇ ਕਰਨਾ ਚਾਹੀਦਾ ਹੈਗਾ ਆ। ਅਤੇ ਦੂਸਰੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਕਈ ਵਿਰੋਧੀ ਵੀ ਜਿਹੜੇ ਹੈਗੇ ਆ ਉਹ ਇੱਕ ਬੇਬੀ ਟਰੰਪ ਦਾ ਜਿਹੜਾ ਬਲੂਨ ਆ ਉਹ ਕਹਿੰਦੇ ਵਾਸ਼ਿੰਗਟਨ ਏਰੀਏ ਦੇ ਵਿੱਚ ਉਡਾਉਣਗੇ। ਉਹਨਾਂ ਨੇ ਜਿਹੜਾ ਉਹ ਪਰਮਿਟ ਆਲਰੇਡੀ ਲੈ ਲਿਆ ਆ ਅਤੇ ਇਹ ਵਾਸ਼ਿੰਗਟਨ DC ਦੇ ਵਿੱਚ 4th July ਨੂੰ ਜਿਹੜਾ ਉਹ ਬਲੂਨ ਆ ਉਹ ਉਡਾਇਆ ਜਾਵੇਗਾ। ਬਿਲਕੁਲ। ਅਤੇ ਕਹਿੰਦੇ ਜੋ ਜਿਹੜੇ ਹੈਗੇ ਸੀਗੇ ਜੌਨ ਮਕੇਨ, ਉਹਨਾਂ ਦੀਆਂ ਟੀ-ਸ਼ਰਟਸ ਵੀ ਜਿਹੜੀਆਂ ਉੱਥੇ ਵੰਡੀਆਂ ਜਾਣਗੀਆਂ। ਵਾਰ ਹੀਰੋ, ਪ੍ਰਿਜ਼ਨਰ ਆਫ ਵਾਰ ਰਹੇ ਜਿਹੜੇ ਮਰਹੂਮ ਜੌਨ ਮਕੇਨ, ਜਿਨ੍ਹਾਂ ਦੇ ਮਰਨ ਤੋਂ ਬਾਅਦ ਦੇ ਵਿੱਚ ਵੀ ਜਿਹੜੇ ਡੋਨਲਡ ਟਰੰਪ ਆ ਉਹਨਾਂ ਦੇ ਉੱਤੇ ਜਿਹੜੇ ਬੋਲਣੋਂ ਨਹੀਂ ਸੀ ਹਟਦੇ, ਉਹਨਾਂ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਮੂਹਰੇ ਰੱਖਿਆ ਜਾਊਗਾ। ਸਭ ਨੂੰ ਯਾਦ ਹੋਣਾ ਪਿਛਲੇ ਦਿਨਾਂ 'ਚ ਜੌਨ ਮਕੇਨ ਨਾਂ ਦਾ ਜਿਹੜਾ ਸਮੁੰਦਰੀ ਬੇੜਾ ਆ ਉਸ ਨੂੰ ਲੈ ਕੇ ਵੀ ਵਿਵਾਦ ਜਦੋਂ ਬਣਿਆ ਸੀਗਾ
ਜਦ ਇਹ ਦੌਰੇ 'ਤੇ ਗਏ ਸੀਗੇ ਰਾਸ਼ਟਰਪਤੀ ਟਰੰਪ ਜਿਹੜਾ ਆ ਸਾਊਥ ਕੋਰੀਆ ਜਾਪਾਨ ਵਾਲੇ ਪਾਸੇ ਵੀ ਉਸ ਜੌਨ ਮਕੇਨ ਸਮੁੰਦਰੀ ਬੇੜੇ ਨੂੰ ਜਿਹੜਾ ਉਹ ਪਰੇ ਕਰ ਦਿੱਤਾ ਜਾਵੇ। ਸੋ ਇਹ ਉਦੋਂ ਵਿਵਾਦ ਬਣਿਆ ਸੀ। ਸੋ ਕਹਿੰਦੇ ਉੱਦਾਂ 4th of July ਦੇ ਉੱਤੇ ਪਟਾਕੇ ਫਾਇਰਵਰਕਸ ਅਤੇ ਸੈਲੀਬ੍ਰੇਸ਼ਨਸ ਹੀ ਜਿਹੜੀਆਂ ਸੁਣਨ ਨੂੰ ਮਿਲਦੀਆਂ ਆ। ਇਹ ਕਾਫੀ ਪਹਿਲੀ ਵਨ ਆਫ ਦਾ ਫਸਟ ਟਾਈਮਸ ਹੋਊਗਾ ਵੀ 4th of July 'ਤੇ ਜਿਹੜੇ ਪ੍ਰੋਟੈਸਟ ਆ ਉਹ ਵੀ ਦੇਖੇ ਜਾਣਗੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਡੀਬੇਟਸ ਹੋਈਆਂ ਸੀਗੀਆਂ ਡੈਮੋਕ੍ਰੈਟਿਕ ਪਾਰਟੀ ਦੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਦੀਆਂ, ਅਤੇ ਹੁਣ ਜਿਹੜੇ ਸਰਵੇ ਨਵੇਂ ਆ ਰਹੇ ਆ ਵਾਸ਼ਿੰਗਟਨ ਪੋਸਟ ਅਤੇ ABC ਨਿਊਜ਼ ਪੋਲਸ ਦੇ, ਉਹਨਾਂ ਦੇ ਮੁਤਾਬਕ ਜਿਹੜੇ ਕਮਲਾ ਹੈਰਿਸ ਸੈਨੇਟਰ ਹੈਗੇ ਆ ਕੈਲੀਫੋਰਨੀਆ ਤੋਂ, ਅਤੇ ਇਸੇ ਤਰ੍ਹਾਂ ਐਲਿਜ਼ਾਬੈਥ ਬੈਰਨ, ਉਹ ਕਹਿੰਦੇ ਤੀਜੇ ਨੰਬਰ ਦੇ ਉੱਤੇ ਜਿਹੜੇ ਟਾਈ ਅਪ ਹੋ ਗਏ ਹੈਗੇ ਆ। ਪਹਿਲੇ ਨੰਬਰ ਦੇ ਉੱਤੇ ਸਟਿਲ ਜਿਹੜੇ ਜੋ ਬਾਈਡਨ ਹੈਗੇ ਆ, ਪਰ ਉਹਨਾਂ ਦਾ ਜਿਹੜਾ ਸਪੋਰਟ ਆ ਉਹ ਘਟੀ ਹੈਗੀ ਆ। ਸੋ ਇਸ ਸਰਵੇ ਦੇ ਮੁਤਾਬਕ ਜੋ ਬਾਈਡਨ ਜਿਹੜੇ ਆ ਉਹਨਾਂ ਨੂੰ 25% ਦੇ ਕਰੀਬ ਜਿਹੜੇ ਡੈਮੋਕ੍ਰੇਟਿਕ ਲੀਨਿੰਗ ਇੰਡੀਪੈਂਡੈਂਟਸ ਜਿਹੜੇ ਲੋਕ ਹੈਗੇ ਆ ਉਹ ਸਪੋਰਟ ਕਰਦੇ ਆ, ਅਤੇ 18% ਜਿਹੜੇ ਹੈਗੇ ਆ ਉਹ ਬਰਨੀ ਸੈਂਡਰਸ ਨੂੰ, ਅਤੇ ਐਲਿਜ਼ਾਬੈਥ ਬੈਰਨ ਅਤੇ ਜਿਹੜੀ ਕਮਲਾ ਹੈਰਿਸ ਆ ਇਹਨਾਂ ਨੂੰ 9% ਦੇ ਕਰੀਬ, ਅਤੇ ਚੌਥੇ ਨੰਬਰ ਦੇ ਉੱਤੇ ਜਿਹੜੇ ਆ ਪੀਟ ਬੁਟੀਕ ਜਿਹੜੇ ਹੈਗੇ ਆ ਮੇਅਰ, ਉਹਨਾਂ ਦੇ 3% ਜਿਹੜੀ ਆ ਸਪੋਰਟ ਆਈ ਹੈਗੀ ਆ। ਜੀ ਬਿਲਕੁਲ। ਸੋ ਇਹ ਹੁਣ ਦੇਖਦੇ ਹਾਂ ਕੀ ਬਣਦਾ ਹੈ, ਪਰ ਜਿੱਦਾਂ ਤੁਸੀਂ ਦੱਸਿਆ ਵੀ ਇਹ ਉਸ ਡਿਬੇਟ ਦੇ ਵਿੱਚ ਚਾਹੇ ਜੋ ਬਾਈਡਨ ਆ ਉਸਨੇ ਕਾਫੀ ਪੁਆਇੰਟ ਲੂਜ਼ ਕੀਤੇ, ਪਰ ਅਜੇ ਵੀ ਉਹ ਟੌਪ ਦੀਆਂ ਪੋਜੀਸ਼ਨਾਂ ਦੇ ਉੱਤੇ ਚੱਲ ਰਿਹਾ ਆ, ਅਤੇ ਐਲਿਜ਼ਾਬੈਥ ਵਾਰਨ ਅਤੇ ਕਮਲਾ ਹੈਰਿਸ ਇਸ ਟਾਈਮ ਤੀਜੇ ਨੰਬਰ 'ਤੇ ਜਿਹੜੀਆਂ ਉਹ ਆ ਚੁੱਕੀਆਂ ਹੋਈਆਂ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਬਣਦਾ ਹੈਗਾ ਆ। ਸੋ ਇਹ ਇੱਕ ਜਿਹੜਾ ਅਹਿਮ ਇਹਨਾਂ ਦੇ ਦਿਨ ਹੈਗੇ ਨੇ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦੇ ਆ। ਹੁਣ ਦੇਖੋ ਹਰਜੋਤ ਸਿੰਘ ਜੀ, ਜੁਲਾਈ ਦਾ ਮਹੀਨਾ ਜਿਹੜਾ ਸ਼ੁਰੂ ਹੋ ਗਿਆ ਉਹ ਤਾਂ ਚਲੋ ਖ਼ਤਮ ਹੋਣਾ ਹੀ ਹੋਣਾ ਆ, ਅਤੇ ਬਹੁਤ ਹੀ ਜਲਦ ਜਿਹੜੀਆਂ ਆ ਪ੍ਰਾਇਮਰੀਜ਼ ਅਤੇ ਇਹਨਾਂ ਦੀਆਂ ਕੌਕਸਿਸ ਹੋਣੀਆਂ ਸ਼ੁਰੂ ਹੋਣਗੀਆਂ। ਜਿਹੜੇ ਸ਼ੁਰੂਆਤੀ 4 ਸੂਬੇ ਹੈਗੇ ਆ ਸਾਲ ਦੇ ਸ਼ੁਰੂਆਤ ਦੇ ਵਿੱਚ ਹੀ ਤਕਰੀਬਨ ਆਈ ਥਿੰਕ ਫਰਵਰੀ ਮਾਰਚ ਦੇ ਵਿੱਚ ਓਹਾਇਓ, ਆਇਓਵਾ ਇੱਦਾਂ ਦੇ ਜਿਹੜੇ ਸਵਿੰਗ ਸਟੇਟਸ ਵੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਅਤੇ ਕਹਿੰਦੇ ਵੀ ਜਦੋਂ ਸ਼ੁਰੂਆਤ ਹੁੰਦੀ ਆ ਉਦੋਂ ਬੜਾ ਇਹਨਾਂ ਦਾ ਨਾਮ ਜਿਹੜਾ ਉਹ ਚੱਲਦਾ ਆ, ਨਾ ਲੋਕ ਉੱਥੇ ਪਹੁੰਚਦੇ ਨੇ। ਸੋ ਬਹੁਤ ਸਾਰੇ ਜਿਹੜੇ ਇਹ ਕੈਂਡੀਡੇਟਸ ਆ ਜਿਹੜੇ ਕੈਂਪੇਨਿੰਗ ਆ ਕਹਿੰਦੇ ਆਪਣੀ ਕੈਨਵੈਸਿੰਗ ਉਸ ਇਲਾਕੇ ਦੇ ਵਿੱਚ ਵਧਾ ਰਹੇ ਨੇ, ਤਾਂ ਜੋ ਉੱਥੇ ਜਿਹੜੀ ਆਪਣੀ ਕੌਕਸ ਅਤੇ ਜਿਹੜੀ ਪ੍ਰਾਇਮਰੀਜ਼ ਆ ਉਸ ਦੇ ਵਿੱਚ ਹੌਲੀ ਹੌਲੀ ਆਪਣੇ ਆਪ ਨੂੰ ਅੱਗੇ ਵਧਾ ਸਕਣ। ਅਤੇ ਆਪਾਂ ਜਿੱਦਾਂ ਕੱਲ੍ਹ ਵੀ ਹਰਜੋਤ ਸਿੰਘ ਜੀ ਜ਼ਿਕਰ ਕਰ ਰਹੇ ਸੀਗੇ ਵੀ ਇਹ ਜਿਹੜੀ ਦੌੜ ਆ ਨਾਲ ਦੇ ਨਾਲ ਡਾਲਰਾਂ ਦੀ ਬਹੁਤ ਵੱਡੀ ਦੌੜ ਹੁੰਦੀ ਆ। ਕਿਸੇ ਕੋਈ ਇੱਕ ਜਣਾ ਬਹੁਤ ਜ਼ਿਆਦਾ ਫੇਮਸ ਹੋਵੇ ਤਾਂ ਵੱਖਰੀ ਗੱਲ ਆ, ਜਾਂ ਉਹ ਰਨਅਵੇ ਕਰ ਜਾਵੇ ਕਿਸੇ ਚੀਜ਼ ਦੇ ਵਿੱਚ ਤਾਂ ਵੱਖਰੀ ਗੱਲ ਆ, ਪਰ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੇ ਡਾਲਰ ਆ, ਕੌਣ ਜ਼ਿਆਦਾ ਡਾਲਰ ਖਰਚ ਕੇ ਕੈਂਪੇਨ ਆਪਣਾ ਜਿਹੜਾ ਰਨ ਕਰ ਸਕਦੇ ਆ, ਉਹੀ ਕਾਮਯਾਬ ਜਿਹੜੇ ਉਹ ਹੁੰਦੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਕਾਂਗਰਸ ਵੂਮਨ ਅਲੈਗਜ਼ੈਂਡਰੀਆ ਓਕੈਸੀਓ ਕੋਰਟਿਸ ਹੈਗੇ ਆ, ਉਹ ਇੱਕ ਜਿਹੜੀ ਫੈਸਿਲਿਟੀ ਹੈਗੀ ਆ ਜਿੱਥੇ ਅਨਡਾਕੂਮੈਂਟਡ ਲੋਕਾਂ ਨੂੰ ਰੱਖਿਆ ਜਾਂਦਾ ਆ, ਉਹ ਵਿਜ਼ਿਟ ਕਰਨ ਗਏ। ਉਹ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜੀਆਂ ਲੇਡੀਜ਼ ਹੈਗੀਆਂ ਉਹਨਾਂ ਨੂੰ ਟੋਇਲਟ ਦਾ ਪਾਣੀ ਪੀਣ ਨੂੰ ਦਿੱਤਾ ਜਾਂਦਾ ਹੈਗਾ ਆ। ਅਤੇ ਉਸ ਤੋਂ ਬਾਅਦ ਕੁਛ ਕੁ ਜਿਹੜੇ ਪੈਸਟਰਸ ਹੈਗੇ ਆ ਕ੍ਰਿਸਚੀਅਨ ਪੈਸਟਰਸ, ਉਹਨਾਂ ਨੇ ਜਿਹੜਾ ਕਾਂਗਰਸ ਨੂੰ ਕੰਟੈਕਟ ਕੀਤਾ ਵੀ ਅਸੀਂ ਖੁਦ ਜਾ ਕੇ ਇਸ ਮਾਮਲੇ ਬਾਰੇ ਦੇਖਣਾ ਚਾਹੁੰਦੇ ਹੈਗੇ ਆ। ਅਤੇ ਰੈਵਰਨ ਸੈਮੂਅਲ ਰੋਦਰੀਗਸ ਜਿਹੜੇ ਕਿ ਨੈਸ਼ਨਲ ਹਿਸਪੈਨਿਕ ਕ੍ਰਿਸਚੀਅਨ ਲੀਡਰਸ਼ਿਪ ਕਾਨਫਰੰਸ ਦੇ ਹੈਗੇ ਆ, ਕਹਿੰਦੇ ਦੁਨੀਆ ਦੀ ਸਭ ਤੋਂ ਵੱਡੀ ਹਿਸਪੈਨਿਕ ਕ੍ਰਿਸਚੀਅਨ ਇਹ ਆਰਗੇਨਾਈਜੇਸ਼ਨ ਆ, ਅਤੇ ਉਹਨਾਂ ਦੇ ਉਹ ਸੀਨੀਅਰ ਪੈਸਟਰ ਜਿਹੜੇ ਹੈਗੇ ਆ ਕ੍ਰਿਸਚੀਅਨ ਵਰਸ਼ਿਪ ਸੈਂਟਰ ਦੇ ਸੈਕਰਾਮੈਂਟੋ ਦੇ ਵਿੱਚ, ਉਹ ਇਸ ਫੈਸਿਲਿਟੀ ਨੂੰ ਜਿਹੜੀ ਆ ਐਲ ਪਾਸੋ ਕਾਉਂਟੀ ਟੈਕਸਸ ਦੇ ਵਿੱਚ ਵਿਜ਼ਿਟ ਕਰਨ ਗਏ, ਅਤੇ ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜੀਆਂ ਇੰਨੀਆਂ ਜ਼ਿਆਦਾ ਕੰਡੀਸ਼ਨ ਮਾੜੀਆਂ ਨਹੀਂ ਜਿਸ ਤਰ੍ਹਾਂ ਜਿਹੜੀਆਂ ਆ ਕਾਂਗਰਸ ਵੂਮਨ ਨੇ ਦੱਸੀਆਂ ਹੈਗੀਆਂ ਆ। ਜੀ, ਕੱਲ੍ਹ ਦੀਆਂ ਤਸਵੀਰਾਂ ਬਹੁਤ ਜ਼ਿਆਦਾ ਵਾਇਰਲ ਨੇ। ਕੱਲ੍ਹ ਜਿਹੜੇ ਇੱਕ ਹੋਰ ਉਹਨਾਂ ਨੇ ਵੀਡੀਓ ਜਿਹੜੀ ਉੱਥੇ ਬਣਾਈ ਸੀਗੀ ਹਕਵਿਨ ਕੈਸਟਰੋ, ਉਹਨਾਂ ਦੀਆਂ ਵੀਡੀਓਜ਼ ਕੱਲ੍ਹ ਕਾਫੀ ਜ਼ਿਆਦਾ ਆ ਉਹ ਜਿਹੜੀਆਂ ਸ਼ੇਅਰ ਹੋ ਰਹੀਆਂ ਨੇ, ਵਾਇਰਲ ਹੋਈਆਂ,
ਜਿੱਦਾਂ ਕੱਲ੍ਹ ਆਪਾਂ ਦੱਸ ਰਹੇ ਸੀ ਵੀ 15-16 ਜਾਣਿਆਂ ਦੀ ਕਪੈਸਿਟੀ ਵਾਲੇ ਦੇ ਵਿੱਚ ਜਿਹੜੇ 70 ਤੋਂ ਵੱਧ ਜਿਹੜੇ ਨਿਆਣੇ ਤੇ ਮਾਈਗਰੈਂਟਸ ਆ ਉਹਨਾਂ ਨੂੰ ਡੱਕ ਕੇ ਜਿਹੜਾ ਉਹ ਰੱਖਿਆ ਹੋਇਆ ਹੈ। ਹਾਲਾਤ ਜਿਹੜੇ ਉੱਥੇ ਬਹੁਤ ਬੱਤਰ ਨੇ। ਅੱਧਾ ਮਹੀਨਾ ਕਹਿੰਦੇ ਕਈ ਲੋਕਾਂ ਨੂੰ ਹੋ ਗਿਆ, ਉਹਨਾਂ ਨੂੰ ਨਹਾਉਣ ਨਹੀਂ ਜਿਹੜਾ ਉਹ ਦਿੱਤਾ ਜਾ ਰਿਹਾ, ਨਾ ਸਾਬਣ ਆ, ਨਾ ਸ਼ੈਂਪੂ ਆ, ਅਤੇ ਨਾ ਹੀ ਜਿਹੜੇ ਬਰੱਸ਼ ਕਰਨ ਨੂੰ ਜਿਹੜਾ ਉਹ ਕੁਛ ਹੈਗਾ ਆ। ਸੋ ਇਹ ਜਿਹੜਾ ਮਸਲਾ ਬਹੁਤ ਜ਼ਿਆਦਾ ਗੰਭੀਰ ਬਣਦਾ ਜਾ ਰਿਹਾ ਆ। ਉੱਦਾਂ ਕੱਲ੍ਹ ਜਿਹੜੇ ਆ 4.6 ਬਿਲੀਅਨ ਡਾਲਰ ਦੀ ਜਿਹੜੀ ਕਹਿ ਲਓ ਵੀ ਮੋਨੀਟਰੀ ਫੰਡਸ ਜਿਹੜੇ ਆ ਬਾਰਡਰ ਪੈਟਰੋਲ ਏਜੰਟ ਕਸਟਮ CBP ਵਾਲਿਆਂ ਨੂੰ ਇਹ ਇੱਥੇ ਹਿਊਮੈਨੀਟੇਰੀਅਨ ਨੀਡਸ ਨੂੰ ਲੈ ਕੇ ਜਿਹੜੇ ਆ ਉਹ ਦਿੱਤੇ ਗਏ ਨੇ। ਰਾਸ਼ਟਰਪਤੀ ਟਰੰਪ ਦੇ ਵੱਲੋਂ ਜਿਹੜਾ ਉਹ ਹਸਤਾਖਰ ਕਰ ਦਿੱਤੇ ਗਏ ਨੇ। ਇੱਕ ਜਿਹੜਾ ਹਾਊਸ ਵਾਲਾ ਬਿੱਲ ਸੀ ਉਸ ਨੂੰ ਤਾਂ ਮਨਜ਼ੂਰ ਨਹੀਂ ਹੋਇਆ, ਜਿਹੜਾ ਸੈਨੇਟ ਵਾਲਾ ਰਿਪਬਲਿਕਨ ਕੰਟਰੋਲਡ ਸੈਨੇਟ ਵਾਲਾ ਬਿੱਲ ਆ ਉਸ ਨੂੰ ਜਿਹੜਾ ਆ ਉੱਥੇ ਪਾਸ ਆ ਉਹ ਕਰਕੇ ਉੱਥੇ ਘੱਲਿਆ ਗਿਆ ਸੀਗਾ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇੱਥੇ ਕਿੰਨਾ ਕੁ ਜਿਹੜਾ ਆ ਉਹ ਅਸਰ ਪੈਂਦਾ ਆ ਅਤੇ ਹਿਊਮੈਨੀਟੇਰੀਅਨ ਬੇਸਿਸ ਵਾਲੇ ਪਾਸੇ ਕਿੱਦਾਂ ਠੀਕ ਹੋਊਗਾ। ਅਸਲੀ ਜਿਹੜਾ ਮੁੱਦਾ ਇਸ ਟਾਈਮ ਹਰਜੋਤ ਸਿੰਘ ਜੀ, ਜੇ ਤੁਸੀਂ HHS ਵਾਲਿਆਂ ਦੀ ਵੀ ਸੁਣੋ, ਜਿਹੜੀ ਹਿਊਮਨ ਹੈਲਥ ਸਰਵਿਸਿਜ਼ ਵਾਲੇ ਆ, ਉਹ ਕਹਿੰਦੇ ਵੀ ਸਾਡੇ ਕੋਲ ਸਮਾਨ ਸਾਡੇ ਕੋਲ ਥਾਂ ਘੱਟ ਹੈਗੀ ਆ ਰੱਖਣ ਦੇ ਲਈ। ਸੋ ਕਹਿੰਦੇ ਵੀ ਕਈ ਜਿਹੜੇ ਕਾਂਗਰਸਮੈਨ ਕਹਿ ਰਹੇ ਆ ਵੀ ਇਹ ਐਡਮਿਨਿਸਟ੍ਰੇਸ਼ਨ ਦੀ ਇੱਕ ਜਿਹੜੀ ਰਾਈਟ ਨਾਓ ਪਾਲਿਸੀ ਆ ਵੀ ਕਿਹਨੂੰ ਪ੍ਰਾਇਓਰਟੀ ਦੇਣੀ, ਉਹ ਕਿਤੇ ਨਾ ਕਿਤੇ ਗਲਤ ਨਜ਼ਰ ਆ ਰਹੀ ਆ। ਵੀ ਇਹਨਾਂ ਦਾ ਮੇਨ ਮਕਸਦ ਅਜੇ ਵੀ ਇਹੀ ਆ ਵੀ ਲੋਕਾਂ ਨੂੰ ਵੱਧ ਤੋਂ ਵੱਧ ਜਿਹੜਾ ਡੱਕ ਕੇ ਰੱਖਿਆ ਜਾਵੇ, ਰਾਦਰ ਦੈਨ ਕਹਿੰਦੇ ਵੀ ਉਸ ਪਾਸੇ ਨੂੰ ਪੈਸੇ ਖਰਚੇ ਜਾਣ ਵੀ ਇਸ ਕੰਮ ਨੂੰ ਪੂਰੇ ਤੇਜ਼ੀ ਦੇ ਨਾਲ ਕਿੱਦਾਂ ਜਿਹੜਾ ਉਹ ਕੀਤਾ ਜਾ ਸਕਦਾ, ਵੀ ਲੋਕ ਹੋਰ ਇੰਪਲੋਈਜ਼ ਜਿਹੜੇ ਉਹ ਕਿੱਦਾਂ ਹਾਇਰ ਕਰਕੇ ਇਹਨਾਂ ਦੇ ਅਸਾਈਲਮ ਕੇਸਿਸ ਉਹਨਾਂ ਨੂੰ ਕਿੱਦਾਂ ਤੇਜ਼ੀ ਦੇ ਨਾਲ ਸੁਣਿਆ ਜਾਵੇ, ਜੱਜਿਸ ਜਿਹੜੇ ਉਹ ਨਵੇਂ ਲਿਆਂਦੇ ਜਾਣ, ਵੱਧ ਤੋਂ ਵੱਧ ਕੇਸ ਜਿਹੜੇ ਸੁਣੇ ਜਾ ਸਕਣ ਤਾਂ ਜੋ ਇਹਨਾਂ ਦਾ ਨਿਟਾਰਾ ਹੋਵੇ ਅਤੇ ਇਹਨਾਂ ਨੂੰ ਇੱਥੋਂ ਜਿਹੜਾ ਆ ਕਿਸੇ ਪਾਸੇ ਨੂੰ ਤੋਰਿਆ ਜਾਵੇ। ਜਾਂ ਤਾਂ ਉਹਨਾਂ ਨੂੰ ਵਾਪਸ ਉਹਨਾਂ ਦੇ ਮੁਲਕ ਘੱਲੋ ਅਤੇ ਜਾਂ ਫਿਰ ਜੇ ਉਹਨਾਂ ਦਾ ਅਸਾਈਲਮ ਕੇਸ ਤੁਹਾਨੂੰ ਠੀਕ ਲੱਗਦਾ ਅਤੇ ਉਹਨਾਂ ਨੂੰ ਫਿਰ ਇੱਥੇ ਜਿਹੜੀ ਰਾਜਸੀ ਸ਼ਰਨ ਜਿਹੜੀ ਉਹ ਦੇਣ ਵਾਲੀ ਗੱਲ ਆ ਉਹ ਕਰੋ, ਰਾਦਰ ਦੈਨ ਲੋਕਾਂ ਨੂੰ ਹੋਰ ਵੱਧ ਤੋਂ ਵੱਧ ਡੱਕਣ ਦੇ ਲਈ ਤੁਸੀਂ ਚੀਜ਼ਾਂ ਜਿਹੜੀਆਂ ਉਹ ਬਣਾਈ ਜਾਂਦੇ ਆ। ਇਹ ਵੀ ਦੱਸਦੇ ਜਾਈਏ ਵੀ ਜਿੰਨੇ ਡਿਟੈਂਸ਼ਨ ਸੈਂਟਰ ਮੋਸਟਲੀ ਜਿਹੜੇ ਉਹ ਬਣ ਰਹੇ ਨੇ ਉਹ ਸਾਰੇ ਫੋਰ ਪ੍ਰੋਫਿਟ ਕੰਪਨੀਜ਼ ਜਿਹੜੀਆਂ ਆ ਉਹ ਬਣਾ ਰਹੀਆਂ ਨੇ। ਉਹ ਸਰਕਾਰ ਦੇ ਕੋਲੋਂ ਪੈਸੇ ਲੈ ਕੇ ਇੱਕ ਹਿਸਾਬ ਦੇ ਨਾਲ ਆਊਟਸੋਰਸ ਕਰ ਰਹੀਆਂ ਨੇ ਆਪਣੀਆਂ ਸਰਵਿਸਿਜ਼ ਵੀ ਅਸੀਂ ਇਹਨਾਂ ਨੂੰ ਜਿਹੜਾ ਇੱਥੇ ਉਹ ਰੱਖਾਂਗੇ ਉਹਨੇ ਚਿਰ ਦੇ ਲਈ। ਅਤੇ ਹੁਣ ਕੱਲ੍ਹ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਇਹ ਵੀ ਆਖਿਆ ਸੀ ਹਰਜੋਤ ਸਿੰਘ ਜੀ ਵੀ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਇੱਥੇ ਆਏ ਆ ਅਤੇ ਜਿਨ੍ਹਾਂ ਨੂੰ ਕਿਹਾ ਗਿਆ ਵੀ ਤੁਸੀਂ ਅਸਾਈਲਮ ਦੇ ਲਈ ਵੇਟ ਕਰੋ ਅਤੇ ਜਿਹੜੇ ਉਹ ਅਮਰੀਕਾ 'ਚ ਰਹਿ ਰਹੇ ਆ ਵੀ ਤੁਸੀਂ ਉਹ ਕਹਿੰਦੇ ਵੀ ਉਹਨਾਂ ਉੱਤੇ ਜਿਹੜੇ ਇਲੀਗਲ ਏਲੀਅਨਸ ਹੈਗੇ ਆ ਉਹਨਾਂ ਨੂੰ ਕਿਹਾ ਜਾਂਦਾ ਆ ਵੀ ਉਹਨਾਂ ਨੂੰ ਫਾਈਨ ਜਿਹੜਾ ਆ ਉਹ ਕੀਤਾ ਜਾਊਗਾ। ਇੱਕ ਜਾਣੇ ਨੇ ਸਲਾਹ ਦਿੱਤੀ, ਕਹਿੰਦੇ ਵੀ ਫਾਈਨ ਉਹਨਾਂ ਨੂੰ ਕਰੋ ਜਿਨ੍ਹਾਂ ਨੇ ਗੈਰ ਕਾਨੂੰਨੀ ਲੋਕਾਂ ਨੂੰ ਆਪਣੇ ਹਾਇਰ ਕਰਕੇ ਰੱਖਿਆ ਹੋਇਆ ਆ, ਵੀ ਸਸਤੀ ਲੇਬਰ ਦੀ ਜਿਹੜੀ ਉਹ ਕੰਮ ਦੇ ਵਿੱਚ ਜਿਹੜੇ ਇੱਥੋਂ ਦੇ ਲੋਕਾਂ ਨੂੰ ਘੱਟ ਨੌਕਰੀ ਦੇ ਰਹੇ ਨੇ ਅਤੇ ਗੈਰ ਕਾਨੂੰਨੀ ਲੋਕਾਂ ਨੂੰ ਜਿਹੜਾ ਉਹ ਨੌਕਰੀ ਜ਼ਿਆਦਾ ਦੇ ਰਹੇ ਨੇ ਤਾਂ ਜੋ ਕੁਛ ਕੁ ਪੈਸੇ ਜਿਹੜੇ ਬਚਾ ਸਕੋ ਅਤੇ ਬਿਜ਼ਨਸ ਦੇ ਦੁਆਲੇ ਜਿਹੜਾ ਉਹਨਾਂ ਨੂੰ ਹੋਣਾ ਚਾਹੀਦਾ ਆ ਤਾਂ ਜੋ ਲੋਕ ਅਜਿਹੇ ਲੋਕਾਂ ਨੂੰ ਹਾਇਰ ਨਾ ਕਰਨ ਅਤੇ ਨਾਲ ਦੇ ਨਾਲ ਜਿਹੜਾ ਫਿਰ ਹਰਜੋਤ ਸਿੰਘ ਜੀ ਫਿਰ ਇੱਦਾਂ ਦੇ ਲੋਕਾਂ ਨੂੰ ਆਪਣੇ ਆਪ ਵਾਪਸ ਪਰਤਣਾ ਪਊਗਾ ਜਾਂ ਕੋਈ ਹੋਰ ਵਸੀਲਾ ਜਿਹੜਾ ਉਹ ਦੇਖਣਾ ਪਊਗਾ। ਜੀ ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਕਹਿੰਦੇ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਹੁਣ ਜਿਨ੍ਹਾਂ ਲੋਕਾਂ ਦੇ ਉੱਤੇ ਡਿਪੋਰਟੇਸ਼ਨ ਲੱਗੀ ਹੋਈ ਹੈਗੀ ਆ ਉਹਨਾਂ ਨੂੰ ਚਿੱਠੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਨਾਲ ਦੀ ਨਾਲ ਜਿਹੜੇ ਆ ਫਾਈਨ ਵੀ ਜਿਹੜਾ ਲਾਉਣਾ ਸ਼ੁਰੂ ਕਰ ਦਿੱਤਾ ਆ। ਕੁਛ ਕੁ ਜਿਹੜੇ ਲੋਕ ਆ ਜਿਨ੍ਹਾਂ ਦੇ ਉੱਤੇ ਡਿਪੋਰਟੇਸ਼ਨ ਲੱਗੀ ਸੀ ਉਹ ਕਹਿੰਦੇ ਵੀ ਸਾਨੂੰ ਲੈਟਰ ਆਏ ਆ ਉਹਦੇ ਵਿੱਚ ਨਾਲ ਲਿਖਿਆ ਆ ਉਹਨੀ ਨੋਟਿਸ ਆਫ ਇੰਟੈਂਸ਼ਨ ਟੂ ਫਾਈਨ ਵੀ ਤੁਹਾਨੂੰ ਜਿਹੜਾ ਆ ਫਾਈਨ ਕਰ ਦਿੱਤਾ ਜਾਊਗਾ। ਅਤੇ ਇੱਕ ਬੰਦੇ ਨੂੰ ਤਾਂ ਕਹਿੰਦੇ $4,97,777 ਦਾ ਜਿਹੜਾ ਫਾਈਨ ਆ ਵਾਲਾ ਲੈਟਰ ਆ ਆਈਸ ਵੱਲੋਂ ਮਿਲਿਆ ਹੈਗਾ। ਐਡਿਥ SP ਨਾਲ ਮੈਕਸੀਕਨ ਨੈਸ਼ਨਲ ਹੈਗਾ ਜਿਹੜਾ ਡਿਪੋਰਟੇਸ਼ਨ ਆਪਣੀ ਫਾਈਟ ਕਰ ਰਿਹਾ। ਇਹ ਉਹਦੇ ਜਿਹੜੇ ਅਟੋਰਨੀ ਆ ਲਿਜ਼ਬੈਥ ਮਟੀਓ ਉਹਨਾਂ ਨੇ ਜਿਹੜਾ ਲੈਟਰ ਆ ਇਹ ਜਾਰੀ ਵੀ ਕੀਤਾ ਹੈਗਾ ਆ। ਪਿਛਲੇ ਸਾਲ ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਐਗਜ਼ੀਕਿਊਟਿਵ ਆਰਡਰ ਸਾਈਨ ਕੀਤਾ ਸੀ ਵੀ ਜਿਹੜੇ ਜਿਨ੍ਹਾਂ 'ਤੇ ਡਿਪੋਰਟੇਸ਼ਨ ਲੱਗੀ ਆ ਉਹਨਾਂ ਨੂੰ ਜਿਹੜਾ ਫਾਈਨ ਵਾਲੇ ਲੈਟਰ ਜਿਹੜੇ ਆ ਭੇਜਣੇ ਚਾਹੀਦੇ ਹੈਗੇ ਆ। ਅਤੇ ਆਈਸ ਵਾਲੇ ਕਹਿੰਦੇ ਆ ਵੀ ਜਿਹੜੇ ਵਲੰਟੀਅਰਲੀ ਡਿਪਾਰਟ ਨਹੀਂ ਹੁੰਦੇ USA ਤੋਂ ਨਹੀਂ ਜਾਂਦੇ ਉਹਨਾਂ ਨੂੰ $3,000 ਜਿਹੜਾ ਫਾਈਨ ਹੋ ਸਕਦਾ ਆ ਅਨਲੈਸ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਆ ਉਹ ਸੈਪਰੇਟ ਅਮਾਊਂਟ ਸੈਟਅਪ ਕਰੇ। ਅਤੇ ਕਈ ਜਗ੍ਹਾ ਕਹਿੰਦੇ ਜੱਜਸ ਨੇ ਇੱਕ ਦਿਨ ਦੇ ਹਿਸਾਬ ਨਾਲ $799 ਪਰ ਡੇ ਦੇ ਹਿਸਾਬ ਨਾਲ ਜਿਹੜਾ ਫਾਈਨ ਆ ਉਹ ਜਿਨ੍ਹਾਂ ਨੂੰ ਡਿਪੋਰਟੇਸ਼ਨ ਲੱਗੀ ਆ ਉਹਨਾਂ ਦੇ ਉੱਤੇ ਲਾਇਆ ਹੈਗਾ ਆ। ਜੀ ਅਤੇ ਹਰਜੋਤ ਸਿੰਘ ਜੀ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਹੋਰ ਖਬਰਾਂ ਜਿਹੜੀਆਂ ਆ ਉਸ ਦੇ ਬਾਰੇ ਜਾਣਕਾਰੀ ਦੇਵਾਂਗੇ। ਓਹਾਇਓ ਦੇ ਵਿੱਚ
ਇੱਕ ਪੰਜਾਬੀ ਪਰਿਵਾਰ ਪਿਛਲੇ ਜਿਹੜੇ ਕੁਝ ਸਮਾਂ ਪਹਿਲਾਂ, ਕੁਝ ਹਫ਼ਤਿਆਂ ਪਹਿਲਾਂ ਉਹਨਾਂ ਦੀ ਜਿਹੜੀ ਉਹ ਮੌਤ ਹੋਈ ਸੀ, ਉਸ ਦੇ ਬਾਰੇ ਅਪਡੇਟ ਹੈਗੀ ਆ। ਅਤੇ ਇੱਕ ਕੈਨੇਡਾ ਤੋਂ ਪੰਜਾਬੀਆਂ ਦੇ ਨਾਲ ਹੀ ਜੁੜੀ ਹੋਈ ਜਿਹੜੀ ਖਬਰ ਆ, ਕਈ ਕਰਤੂਤਾਂ ਜਿਹੜੀਆਂ ਕਰਦੇ ਨੇ ਜਿਹਦੇ ਕਰਕੇ ਨਾਂ ਬਦਨਾਮ ਹੋ ਰਿਹਾ। ਕੁਛ ਕੁ ਜਿਹੜੀਆਂ ਖਬਰਾਂ ਇੱਦਾਂ ਦੀਆਂ ਆਪਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ। ਮਿਲਦੇ ਇੱਕ ਬ੍ਰੇਕ ਤੋਂ ਬਾਅਦ ਜੀ। ਸਮੁੰਦਰਾਂ ਤੋਂ ਪਾਰ ਜਿਸ ਦੀ ਗੂੰਜੇ ਆਵਾਜ਼, ਮਹਿਫਲਾਂ ਸਜਾਵੇ ਜਿਸ ਦੀ ਮਿੱਠੀ ਆਵਾਜ਼, ਮਾਂ ਬੋਲੀ ਨੂੰ ਬਚਾਵੇ ਉਹ ਸੁਨਹਿਰੀ ਆਵਾਜ਼, ਜੋੜੇ ਸਭ ਨੂੰ ਵਿਰਸੇ ਨਾਲ ਉਹ ਆਵਾਜ਼ ਜੋ ਸਭ ਦੇ ਮਨ ਨੂੰ ਭਾਵੇ, ਉਹ ਆਵਾਜ਼ ਸਿਰਫ ਪੰਜਾਬੀ ਰੇਡੀਓ USA ਤੋਂ ਆਵੇ। ਮੈਨੂੰ ਤੇਰੇ ਜਿਹਾ ਸੋਹਣਾ ਕੋਈ ਲੱਭਦਾ ਨਾ। ਪ੍ਰੀਤ ਇੰਡੀਆ ਮਾਰਕੀਟ ਆਪਣੀ ਪਹਿਲੀ ਐਨਵਰਸਰੀ ਤੇ ਦੇ ਰਹੇ ਹਨ ਖਾਸ ਆਫਰ, ਜਿੱਥੋਂ ਤੁਸੀਂ ਲੈ ਸਕਦੇ ਹੋ ਇੰਡੀਅਨ ਫਿਜ਼ੀਅਨ ਅਤੇ ਪਾਕਿਸਤਾਨੀ ਗਰੋਸਰੀ, ਆਟਾ, ਦਾਲਾਂ ਅਤੇ ਚੌਲਾਂ ਤੇ ਲੱਗ ਚੁੱਕੀ ਹੈ ਭਾਰੀ ਸੇਲ। ਇੰਡੀਆ ਟੀ ਸਿਰਫ ਹੀ 599 ਵਿੱਚ ਅਤੇ ਚੱਕੀ ਆਟਾ ਸਿਰਫ ਹੀ 999 ਦੇ ਵਿੱਚ। ਹਰ ਇੱਕ ਤਰ੍ਹਾਂ ਦੇ ਆਰਗੈਨਿਕ ਦਾਲਾਂ ਅਤੇ ਮਸਾਲੇ ਖਰੀਦ ਸਕਦੇ ਹੋ ਅਤੇ ਲੈ ਸਕਦੇ ਹੋ ਸ਼ੂਗਰ ਫ੍ਰੀ ਆਟਾ ਅਤੇ ਚੌਲ। ਵਿਆਹ ਤੇ ਜਾਗੋ ਦਾ ਸਮਾਨ ਮਿਲਦਾ ਹੈ ਅਤੇ ਫੋਲਡਿੰਗ ਬੈੱਡ ਵੀ ਖਰੀਦ ਸਕਦੇ ਹੋ। ਗੁਰਦੁਆਰਾ ਸਾਹਿਬ ਦੀ ਗਰੋਸਰੀ ਕਰਨ ਤੇ 10% ਦਾ ਡਿਸਕਾਊਂਟ ਲਓ। ਜੇਕਰ ਤੁਸੀਂ ਫੋਨ ਤੇ $100 ਦੀ ਗਰੋਸਰੀ ਖਰੀਦਦੇ ਹੋ ਤਾਂ ਹੋਮ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਜਾਵੇਗੀ। ਫਰੈਸ਼ ਇੰਡੀਅਨ ਫੂਡ ਫੋਨ ਤੇ ਆਰਡਰ ਕਰ ਸਕਦੇ ਹੋ ਅਤੇ ਹੋਮ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਜਾਵੇਗੀ। $100 ਦੀ ਗਰੋਸਰੀ ਲੈਣ ਤੇ 5% ਦਾ ਡਿਸਕਾਊਂਟ। ਅੱਜ ਹੀ ਕਾਲ ਕਰੋ ਪ੍ਰੀਤ ਇੰਡੀਆ ਮਾਰਕੀਟ 10044 ਬਰੂਸਵਿਲ ਰੋਡ ਸਵੀਟ 150 ਐਲਕ ਗਰੋਵ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167146717 916 714 6717। ਪ੍ਰੀਤ ਇੰਡੀਆ ਮਾਰਕੀਟ। ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋ ਉਸ ਦੇ ਇਰਦ-ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464 916 416 74 64। DRE ਲਾਇਸੈਂਸ ਨੰਬਰ 0268144144। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ ਕੈਲੀਫੋਰਨੀਆ। ਨੌਮੀਆਂ ਨਟੋ ਮਸਤੀਆਂ 2019 14 ਜੁਲਾਈ ਨੂੰ ਦੁਪਹਿਰੇ 12 ਵਜੇ ਤੋਂ ਸ਼ਾਮੀ 6 ਵਜੇ ਤੱਕ ਹੋਟਲ 4 ਪੁਆਇੰਟ ਬਾਈ ਸ਼ੈਰਟਨ 4900 ਡਰਕਹੌਰਨ ਡਰਾਈਵ ਸੈਕਰਾਮੈਂਟੋ। ਗਿੱਧਾ, ਭੰਗੜਾ, ਕਾਮੇਡੀ ਸਕਿਟਸ, ਡਾਂਸ, ਕਲਚਰਲ 뮤직 ਅਤੇ DJ ਤੇ ਹੋਰ ਵੀ ਬਹੁਤ ਕੁਝ ਅਤੇ ਢੇਰ ਸਾਰੇ ਰੈਫਰ ਪ੍ਰਾਈਜ਼ ਵੀ ਕੱਢੇ ਜਾਣਗੇ। ਫਲੇਮਿੰਗੋ ਪੈਲਸ ਵੱਲੋਂ ਖਾਣਾ ਸਰਵ ਕੀਤਾ ਜਾਊਗਾ। ਗ੍ਰੈਂਡ ਸਪਾਂਸਰ ਤੱਖੜ ਅਰਜੈਂਟ ਕੇਅਰ ਅਤੇ ਇਸ ਦੇ ਨਾਲ ਹੀ ਰੈਫਰ ਟਿਕਸ ਦੁਆਰਾ ਸ਼ੀਨਾ ਜੁਐਲਰਸ ਵੱਲੋਂ ਡਾਇਮੰਡ ਰਿੰਗ ਅਤੇ ਡਾਇਮੰਡ ਈਅਰਿੰਗ ਵੀ ਕੱਢੇ ਜਾਣਗੇ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਮਨਜੀਤ ਕੌਰ ਸਿਬੀਆ 916 717 5441, ਮਨਜੀਤ ਕੌਰ ਗਰੇਵਾਲ 916 494 1404, ਚਰਨਜੀਤ ਕੌਰ ਗਿੱਲ 916 601 1274, ਸੰਦੀਪ ਵਾਲੀਆ ਤੇ ਮਨਪ੍ਰੀਤ ਕੌਰ ਦਿਓਲ। ਐਂਟਰੀ ਬਿਲਕੁਲ ਫ੍ਰੀ ਹੋਵੇਗੀ ਤੇ ਇਹ ਇਵੈਂਟ ਸਿਰਫ ਹੀ ਔਰਤਾਂ ਲਈ ਹੋਵੇਗਾ। ਤੁਹਾਨੂੰ ਸਾਰਿਆਂ ਨੂੰ ਇਹਨਾਂ ਤੀਆਂ ਦੇ ਵਿੱਚ ਆਉਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ।
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਾਹਿਬ ਸਿੰਘ ਟੋਰਾਂਟੋ ਤੋਂ। ਤੁਸੀਂ ਸੁਣਦੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫਿਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੀ ਵੱਧਦੇ ਹਾਂ ਅਤੇ ਤੁਹਾਨੂੰ ਵੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਆਇਆਂ ਨੂੰ ਅਤੇ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਹਰਜੋਤ ਸਿੰਘ ਜੀ, ਜਿਹੜੀਆਂ ਕੁਛ ਖਬਰਾਂ ਉਸ ਦੇ ਵੱਲ ਵਧਣ ਤੋਂ ਪਹਿਲਾਂ ਦੱਸਦੇ ਜਾਈਏ। ਇੱਕ ਤਾਂ ਜਿਹੜੇ ਪੰਜਾਬੀ ਰੇਡੀਓ USA ਦੇ ਜਿਹੜੇ ਹੋਸਟ ਅਤੇ ਉੱਘੇ ਪੱਤਰਕਾਰ ਬਲਤੇਜ ਸਿੰਘ ਪੰਨੂ, ਉਹ ਅਮਰੀਕਾ ਦੇ ਦੌਰੇ ਦੇ ਉੱਤੇ ਪਹਿਲੀ ਵਾਰੀ ਆ ਰਹੇ ਨੇ। ਆਉਂਦੇ ਹਫਤੇ ਦੇ ਵਿੱਚ ਜਿਹੜੇ ਆ ਸ਼ੁੱਕਰ, ਸ਼ਨੀਚਰ, ਐਤਵਾਰ ਨੂੰ 12, 13 ਅਤੇ 14 ਜੁਲਾਈ ਨੂੰ ਉਹ ਇੱਥੇ ਆਪਣੇ ਕੋਲ ਮੌਜੂਦ ਹੋਣਗੇ। 12 ਤਰੀਕ ਨੂੰ ਸੈਕਰਾਮੈਂਟੋ ਦੇ ਵਿੱਚ ਉਹਨਾਂ ਦੇ ਨਾਲ ਰੂਬਰੂ ਪ੍ਰੋਗਰਾਮ ਜਿਹੜਾ ਰੱਖਿਆ ਗਿਆ, ਮੀਟ ਐਂਡ ਗ੍ਰੀਟ ਪ੍ਰੋਗਰਾਮ ਆ। ਉੱਥੇ ਆਪਣੇ ਵਿਚਾਰ ਵੀ ਉਹ ਸਾਂਝੇ ਕਰਨਗੇ ਮਿਰਾਜ ਬੈਂਕਟ ਹਾਲ ਦੇ ਵਿੱਚ। 12 ਜੁਲਾਈ ਦਿਨ ਜਿਹੜਾ ਆ ਜੀ ਸ਼ੁੱਕਰਵਾਰ ਨੂੰ ਸ਼ਾਮੀ 4 ਤੋਂ 6 ਵਜੇ ਦੇ ਵਿੱਚ ਉਹ ਪ੍ਰੋਗਰਾਮ ਆ। ਦੈਨ 13 ਜੁਲਾਈ ਨੂੰ ਅਗਲੇ ਦਿਨ ਜਿਹੜਾ ਆ ਉਹ ਸ਼ਨੀਚਰਵਾਰ ਨੂੰ ਪੰਜਾਬੀ ਕਲਚਰਲ ਸੈਂਟਰ USA ਜਿਹੜਾ ਕਿ ਪੰਜਾਬੀ ਰੇਡੀਓ USA ਦੇ ਫਰੈਜ਼ਨੋ ਸਟੂਡੀਓ ਕੰਪਲੈਕਸ ਦੇ ਵਿੱਚ ਸਥਿਤ ਹੈਗਾ ਆ, ਉੱਥੇ ਇਹ ਜਿਹੜਾ ਪ੍ਰੋਗਰਾਮ ਆ ਉਹ ਰੱਖਿਆ ਗਿਆ ਆ। ਉਹ ਵੀ 3 ਵਜੇ ਤੋਂ 5 ਵਜੇ ਦੇ ਦਰਮਿਆਨ ਜਿਹੜਾ ਪ੍ਰੋਗਰਾਮ ਆ ਉੱਥੇ ਹੋਵੇਗਾ। ਉੱਥੇ ਉਦਣ ਹੀ ਨਾਲ ਜਿਹੜੇ ਜਰਨੈਲ ਸਿੰਘ ਆਰਟਿਸਟ, ਜਰਨੈਲ ਆਰਟਸ ਵਾਲੇ, ਉਹ ਉੱਥੇ ਆਉਣਗੇ। ਉਹਨਾਂ ਦੇ ਜਿਹੜੇ ਚਿੱਤਰਕਾਰਾਂ ਦੀ ਜਿਹੜੀ ਪ੍ਰਦਰਸ਼ਨੀ ਆ ਉਸ ਦਾ ਉਦਘਾਟਨ ਵੀ ਜਿਹੜਾ ਆ ਉਸੇ ਦਿਨ ਉਹ ਹੋਵੇਗਾ ਅਤੇ ਉਹ 4 ਦਿਨ ਚੱਲੇਗਾ। ਪਿਛਲੇ 20 ਸਾਲਾਂ ਤੋਂ ਤਾਂ ਆਪਣੀਆਂ ਬਹੁਤ ਸਾਰੀਆਂ ਜਿਹੜੀਆਂ ਪੇਂਟਿੰਗਸ ਹੈਗੀਆਂ, ਜਿਹੜੀਆਂ ਆਪਣੇ ਲਗਭਗ ਹਰ ਇੱਕ ਘਰ ਦੇ ਵਿੱਚ ਉਹਨਾਂ ਦੀਆਂ ਲੱਗੀਆਂ ਹੁੰਦੀਆਂ, ਗੁਰੂ ਸਾਹਿਬ ਦੀਆਂ, ਸਿੱਖ ਯੋਧਿਆਂ ਦੀਆਂ, ਪੰਜਾਬੀ ਕਲਚਰ ਦੀਆਂ, ਅਤੇ ਉਹ ਵੀ ਉਹ ਨਾਲ ਲੈ ਕੇ ਆਉਣਗੇ। ਜੀ ਬਿਲਕੁਲ। ਅਤੇ ਫਿਰ ਬਲਤੇਜ ਪੰਨੂ ਹੋਣਾ ਦਾ ਇੱਕ ਹੋਰ ਪ੍ਰੋਗਰਾਮ ਬੇ ਏਰੀਏ ਦੇ ਵਿੱਚ ਹੈਗਾ ਆ, ਉਹ 14 ਜੁਲਾਈ ਨੂੰ ਆ। ਉਹ ਗੁਰਦੁਆਰਾ ਜਿਹੜਾ ਮਿਲਪੀਟਸ ਦੇ ਵਿੱਚ ਆ, ਸਿੰਘ ਸਭਾ ਗੁਰਦੁਆਰਾ ਮਿਲਪੀਟਸ, ਉੱਥੇ 680 ਈਸਟ ਕੈਲਾਵਰਸ ਬੁਲੇਵਾਰਡ ਦੇ ਉੱਤੇ ਆ। ਉੱਥੇ ਜਿਹੜੇ ਉਹ 1:30 ਤੋਂ ਲੈ ਕੇ 3, 3:30 ਵਜੇ ਤੱਕ ਉਹ ਪ੍ਰੋਗਰਾਮ ਜਿਹੜਾ ਉਹ ਰੱਖਿਆ ਗਿਆ, ਉਹ ਲਿਖਿਆ ਗਿਆ ਆ। ਸੋ 12, 13, 14 ਜੁਲਾਈ ਨੂੰ ਜਿਹੜੇ ਬਲਤੇਜ ਪੰਨੂ ਹੁਣੀ ਇੱਥੇ ਆਪਣੇ ਕੋਲ ਆਉਣਗੇ ਅਤੇ ਉਹਨਾਂ ਦੇ ਨਾਲ ਤੁਸੀਂ ਮਿਲ ਸਕਦੇ ਹੋ। ਉਹਨਾਂ ਦੇ ਵਿਚਾਰ ਜਿਹੜੇ ਆ ਉਹ ਆਪਾਂ ਉਹਨਾਂ ਇਹ 3 ਦਿਨਾਂ ਦੇ ਵਿੱਚ 3 ਪ੍ਰੋਗਰਾਮਾਂ ਦੇ ਵਿੱਚ ਆਪਾਂ ਸੁਣਾਂਗੇ। ਸੋ ਬਿਲਕੁਲ ਕਾਲ ਕਰਕੇ ਜੇ ਜਾਣਕਾਰੀ ਲੈਣੀ ਹੋਈ ਤੁਸੀਂ ਕਾਲ ਕਰ ਸਕਦੇ ਹੋ ਰੇਡੀਓ ਆਪਣੇ ਰੇਡੀਓ ਸਟੇਸ਼ਨ ਦੇ ਉੱਤੇ 408 272 5200 ਅਤੇ ਉਹਦੇ ਨਾਲ ਸਾਨੂੰ ਥੋੜ੍ਹਾ ਆਈਡੀਆ ਵੀ ਹੋ ਜਾਊਗਾ ਜੀ। ਜੀ ਬਿਲਕੁਲ। ਸੋ ਵੱਧ ਤੋਂ ਵੱਧ ਜਿਹੜੇ ਉਹਨਾਂ ਨੂੰ ਸੁਣਨਾ ਚਾਹੁੰਦੇ ਨੇ, ਇੱਛੁਕ ਨੇ, ਉਹ ਜ਼ਰੂਰ ਆਉਣ। ਅਤੇ ਜਿਹੜੇ ਬਾਕੀ ਜਿਹੜੇ ਦੱਸ ਰਹੇ ਸੀ ਜਰਨੈਲ ਸਿੰਘ ਆਰਟਿਸਟ ਜਿਹੜੇ ਆ, ਉਹਨਾਂ ਦੇ ਦੁਆਰਾ ਉਹਨਾਂ ਦੀ ਵਾਈਫ ਅਤੇ ਉਹਨਾਂ ਦੀ ਜਿਹੜੀ ਬੇਟੀ ਆ, ਜਿਹੜੇ ਕਿ ਕਲਾ ਅਧਿਆਪਕ ਨੇ ਦੋਨੋਂ ਹੀ ਸਰੀ ਦੇ ਵਿੱਚ ਉੱਥੇ ਦੇ, ਉਹ ਉੱਥੇ ਵਰਕਸ਼ਾਪ ਵੀ ਜਿਹੜੀ ਉਹ ਲਗਾਉਣਗੇ। 4 ਦਿਨਾਂ ਵਰਕਸ਼ਾਪ ਜਿਹੜੀ ਉੱਥੇ ਉਹ ਹੋਣੀ ਆ, ਉਹ 14, 15, 16, 17 ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ 4 ਦਿਨ ਜਿਹੜੀ ਉੱਥੇ ਵਰਕਸ਼ਾਪ ਜਿਹੜੀ ਆ ਉਹ ਪੇਂਟਿੰਗ ਦੀ ਜਿਹੜੀ ਉਹਨਾਂ ਨੇ ਕਰਨੀ ਆ। ਅਤੇ ਨਾਲ ਹੀ ਐਗਜ਼ੀਬਿਸ਼ਨ ਜਿਹੜੀ ਉਹ 13, 14, 15, 16, 17 ਨੂੰ ਇਹ ਜਿਹੜੀ 5 ਦਿਨ ਆ ਉਹ ਉੱਥੇ ਚੱਲਦੀ ਰਹਿਣੀ ਹੈ। ਸੋ ਉਹਦੇ ਵਿੱਚ ਤੁਸੀਂ ਹੁਮ ਕੇ ਉੱਥੇ ਫਰੈਜ਼ਨੋ ਦੇ ਉਹਦੇ ਇਰਦ ਗਿਰਦ ਦੇ ਜਿਹੜੇ ਲੋਕ ਆ ਉਹ ਉੱਥੇ ਆ ਕੇ ਹੁਮ ਕੇ ਆ ਕੇ ਉਸ ਨੂੰ ਜ਼ਰੂਰ ਦੇਖੋ। ਪ੍ਰਦਰਸ਼ਨੀ ਜਿਹੜੀ ਬਿਲਕੁਲ ਫ੍ਰੀ ਐਂਟਰੀ ਹੈਗੀ ਆ, ਅਤੇ ਵਰਕਸ਼ਾਪ ਦੇ ਬਹੁਤ ਹੀ ਮਾਮੂਲੀ ਜਿਹੇ ਜਿਹੜੇ ਡਾਲਰ ਰੱਖੇ ਗਏ ਆ, ਤਾਂ ਜੋ ਜਿਹੜੇ ਸੀਰੀਅਸਲੀ ਜਿਹੜੇ ਆ ਬੱਚੇ ਆ ਜਿਹੜੇ ਇਸ ਪਾਸੇ ਵੱਲ ਨੂੰ ਸੀਰੀਅਸ ਹੈਗੇ ਨੇ, ਉਹ ਉੱਥੇ ਆ ਕੇ ਉਸ ਵਰਕਸ਼ਾਪ ਦੇ ਵਿੱਚ ਹਿੱਸਾ ਲੈਣ ਜੀ। ਸੋ ਬਿਲਕੁਲ ਜਿਹੜੇ ਪੇਂਟਿੰਗ ਵੱਲ ਜਿਹੜੇ ਬੱਚਿਆਂ ਦਾ ਜਿਹਨਾਂ ਦਾ ਇੰਟਰਸਟ ਹੈਗਾ ਆ ਪੂਰੇ ਕੈਲੀਫੋਰਨੀਆ 'ਚ, ਈਵਨ ਦੂਰੋਂ ਵੀ ਜਿਹੜੇ ਤੁਹਾਡੇ ਰਿਸ਼ਤੇਦਾਰ ਫਰੈਜ਼ਨੋ 'ਚ ਰਹਿੰਦੇ, ਬੱਚਿਆਂ ਨੂੰ ਛੁੱਟੀਆਂ ਹੈਗੀਆਂ, ਨਾਲੇ ਤਾਂ ਘੁਮਾ ਲਿਆਓ ਅਤੇ ਨਾਲੇ ਉਹ ਜਿਹੜੀਆਂ ਉਹਨਾਂ ਦੀ ਕਲਾਸ ਵੀ ਹੋਊਗੀ ਘੰਟੇ 2-2 ਘੰਟੇ ਦੀ। ਅਤੇ ਜੀ ਬਿਲਕੁਲ। ਸੋ ਉਹਦੇ ਨਾਲ ਆਊਟਿੰਗ ਵੀ ਹੋ ਜਾਏਗੀ ਅਤੇ ਨਾਲ ਕਿਸੇ ਜਿਹੜੇ ਚੱਜ ਦੇ ਪਾਸੇ ਜਿਹੜੇ ਬੱਚੇ ਆ ਉਹ ਲੱਗੂਗੇ। ਨਾਲੇ ਵਧੀਆ ਤੁਸੀਂ ਆਰਟਿਸਟ ਦੇ ਕੋਲੋਂ ਤੁਹਾਨੂੰ ਉਹਨਾਂ ਨੂੰ ਸਿੱਖਣ ਨੂੰ ਮਿਲੂਗਾ, ਕੁਛ ਨਾ ਕੁਛ ਨਵਾਂ ਹੀ ਜਿਹੜਾ ਆ ਉਹ ਤੁਹਾਨੂੰ ਸਿਖਾਉਣਗੇ ਜੀ। ਅਤੇ ਅੱਗੇ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ, ਹੁਣ ਅਗਲੀ ਜਿਹੜੀ ਇਹ ਖਬਰ ਆਪਾਂ ਨੂੰ ਪਤਾ ਵੀ ਅੱਜ ਤੋਂ ਕੁਛ ਵੀਕ ਪਹਿਲਾਂ ਸਿਨਸਿਨਾਟੀ ਓਹਾਇਓ ਦੇ ਵਿੱਚ ਜਿਹੜੇ ਆ ਉਹ 4 ਜਣਿਆਂ ਦੀ ਉੱਥੇ ਕਤਲ ਹੋਇਆ ਸੀ, ਮੌਤ ਜਿਹੜੀ ਉੱਥੇ ਹੋ ਗਈ ਸੀ। ਜਿਹੜਾ ਪਨਾਗ ਪਰਿਵਾਰ ਸੀਗਾ ਉਹ ਉੱਥੇ ਉਹਨਾਂ ਨੂੰ ਜਿਹੜਾ ਆ ਮਾਰ ਘੱਤਿਆ ਸੀ ਕਿਸੇ ਨੇ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਜਿਹੜੀ ਸ਼ੱਕ ਦੀ ਸੂਈ ਆ ਉਸ ਪਨਾਗ ਪਰਿਵਾਰ ਦਾ ਜਿਹੜਾ ਜਵਾਈ ਆ ਉਸ ਦੇ ਉੱਤੇ ਹੀ ਜਿਹੜੀ ਜਾ ਰਹੀ ਸੀ। ਕੱਲ੍ਹ ਪੁਲਿਸ ਨੂੰ ਜਿਹੜੀ ਵੱਡੀ ਸਫਲਤਾ ਜਿਹੜੀ ਇਸ ਕੇਸ ਦੇ ਵਿੱਚ ਇਹ ਮਿਲੀ ਵੀ ਗੁਰਪ੍ਰੀਤ ਨਾਂ ਦਾ ਜਿਹੜਾ 37 ਸਾਲਾਂ ਦਾ ਜਿਹੜਾ ਉਹ ਮੁੰਡਾ,
ਇਸ ਨੂੰ ਜਿਹੜਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਦੇ ਉੱਤੇ ਇਹਨਾਂ ਹੀ ਪਰਿਵਾਰ ਦੇ ਜਿਹੜੇ ਕਤਲਾਂ ਦੇ ਦੋਸ਼ ਆ ਉਹ ਲਾਏ ਗਏ ਨੇ। ਗੁਰਪ੍ਰੀਤ ਜਿਹੜੀ ਉਹ ਹਕੀਕਤ ਸਿੰਘ ਪਨਾਗ ਉਹਨਾਂ ਦੀ ਜਿਹੜੀ ਬੇਟੀ ਹੈ ਸ਼ੈਲਿੰਦਰ ਕੌਰ ਉਸ ਦਾ ਘਰ ਵਾਲਾ ਸੀਗਾ ਤੇ ਉਹ ਕਿਤੇ ਨਾ ਕਿਤੇ ਕਹਿੰਦੇ ਆ ਵੀ ਉਸ ਦੀ ਇਸ ਗੁਰਪ੍ਰੀਤ ਦੀ ਕਿਉਂਕਿ ਕੱਲੀ ਧੀ ਸੀ ਉਸ ਪਰਿਵਾਰ ਦੀ ਉਹ ਤੇ ਇਸ ਦੀ ਜਿਹੜੀ ਅੱਖ ਕਹਿੰਦੇ ਆ ਵੀ ਉਸ ਦੀ ਜ਼ਮੀਨ ਜਾਇਦਾਦ ਦੇ ਉੱਤੇ ਸੀਗੀ ਜਿਸ ਕਰਕੇ ਇਸ ਨੇ ਇਹ ਸਾਰਾ ਜਿਹੜਾ ਆ ਕਰਤੂਤ ਆ ਉਹ ਕੀਤੀ ਆ ਜੀ। ਸੋ ਬਿਲਕੁਲ ਇਹਦੇ ਵਿੱਚ 4 ਲੋਕਾਂ ਦੀ ਜਿਹੜੀ ਮੌਤ ਹੋ ਗਈ ਸੀ, ਗੋਲੀਆਂ ਨਾਲ ਮਾਰ ਦਿੱਤਾ ਗਿਆ ਸੀ ਜਿਨ੍ਹਾਂ ਦੇ ਵਿੱਚ ਸ਼ੈਲਿੰਦਰ ਕੌਰ ਗੋਲੀ ਮਾਰਨ ਵਾਲੇ ਦੀ ਵਾਈਫ ਗੁਰਪ੍ਰੀਤ ਸਿੰਘ ਦੀ ਤੇ ਸ਼ੈਲਿੰਦਰ ਕੌਰ ਦੇ ਪਿਤਾ ਜੀ ਹਕੀਕਤ ਸਿੰਘ ਪਨਾਗ 59 ਸਾਲਾਂ ਦੇ, ਮਾਤਾ ਪਰਮਜੀਤ ਕੌਰ 62 ਸਾਲਾਂ ਦੇ ਤੇ ਉਹਨਾਂ ਦੀ ਜਿਹੜੀ ਮਾਸੀ ਹੈਗੀ ਆ ਅਮਰਜੀਤ ਕੌਰ ਉਹ 58 ਸਾਲਾਂ ਦੀ ਸੀ। ਸੋ ਸ਼ੱਕ ਤਾਂ ਪਹਿਲਾਂ ਤੋਂ ਹੀ ਸੀ, ਕਹਿੰਦੇ ਵੀ ਉਹਦੇ ਕਿਸੇ ਦੇ ਨਜਾਇਜ਼ ਸੰਬੰਧ ਵੀ ਸੀਗੇ ਗੁਰਪ੍ਰੀਤ ਸਿੰਘ ਦੇ ਉਸ ਏਰੀਏ 'ਚ ਵੀ ਤੇ ਫਿਰ ਇੰਡੀਆਨਾ ਵਿੱਚ ਵੀ ਤੇ ਨਾਲ ਦੀ ਨਾਲ ਕਹਿੰਦੇ ਵੀ ਉਹ ਡਰੱਗ ਸ਼ਰਾਬ ਵੀ ਕਾਫੀ ਯੂਜ਼ ਕਰਦਾ ਸੀ, ਟਰੱਕਿੰਗ ਦਾ ਉਹ ਕੰਮ ਕਰਦਾ ਸੀਗਾ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਕੱਲੀ ਧੀ ਸੀਗੀ ਤੇ ਉਹਨਾਂ ਦੇ ਕਹਿੰਦੇ ਵੀ ਕਾਫੀ ਮਹਿੰਗੀ ਜ਼ਮੀਨ ਜਿਹੜੀ ਆ ਫਤਿਹਗੜ੍ਹ ਸਾਹਿਬ ਏਰੀਆ ਦੇ ਕੋਲ ਉੱਥੇ ਸੀਗੀ ਜਿਹਦੇ ਤੇ ਉਹਦੇ ਚਾਚਿਆਂ ਨੇ ਕਬਜ਼ਾ ਕੀਤਾ ਹੋਇਆ, ਉਹਦਾ ਕੇਸ ਚੱਲਦਾ ਸੀ ਤੇ ਇਹ ਕਹਿੰਦੇ ਵੀ ਉਹਦਾ ਮੇਨ ਮਕਸਦ ਇਹੀ ਸੀਗਾ ਗੁਰਪ੍ਰੀਤ ਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਵੀ ਮੈਂ ਜ਼ਮੀਨ ਤੇ ਜਿਹੜਾ ਕਬਜ਼ਾ ਜ਼ਮੀਨ ਦੀ ਜਿਹੜੀ ਪ੍ਰਾਈਸ ਆ ਉਹ ਕੀਮਤ ਉਹ ਹੜੱਪ ਕਰ ਲਵਾਂ, ਵੇਚ ਕੇ ਤੇ ਪੈਸੇ ਜਿਹੜੇ ਉਹ ਹੜੱਪ ਕਰ ਲਵੇ। ਕਹਿੰਦੇ ਪਰਿਵਾਰ ਨੇ ਇਸ ਨੂੰ ਸ਼ਾਇਦ ਕੋਈ ਇੱਥੇ ਬਿਜ਼ਨਸ ਵੀ ਲੈ ਕੇ ਦਿੱਤਾ ਸੀ ਆਪਣੇ ਉਸ ਕੁੜੀ ਦੇ ਨਾਂ ਦੇ ਉੱਤੇ, ਉਸ ਦੇ ਵਿੱਚ ਵੀ ਕਈ ਕੁਛ ਜਿਹੜਾ ਉਹ ਹੋਇਆ ਆ। ਸੋ ਉੱਥੋਂ ਦੇ ਜਿਹੜੇ ਕਈ ਲੋਕਾਂ ਨੇ ਇੱਥੇ ਰੇਡੀਓ ਦੇ ਉੱਤੇ ਵੀ ਕਾਲ ਕਰਕੇ ਸਾਨੂੰ ਜਿਹੜਾ ਦੱਸਿਆ, ਕਹਿੰਦੇ ਵੀ ਸਾਰੇ ਹੀ ਸਿਨਸਿਨਾਟੀ ਦੇ ਵਿੱਚ ਇੱਕ ਹਿਸਾਬ ਦੇ ਨਾਲ ਪੂਰੀ ਤੜਥੱਲੀ ਮਚੀ ਹੋਈ ਸੀਗੀ ਇਸ ਜਿਹੜੇ ਕੇਸ ਤੋਂ ਬਾਅਦ ਦੇ ਵਿੱਚ ਵੀ ਇਹ ਬੰਦਾ ਐਡਾ ਜਿਸ ਨੇ ਭੈੜਾ ਕੰਮ ਕੀਤਾ, ਕਿਉਂਕਿ ਕਹਿੰਦੇ ਕਈਆਂ ਨੇ ਜਿਹੜਾ ਅੱਗੇ ਦੱਸਿਆ ਕਹਿੰਦੇ ਵੀ ਬਹੁਤ ਸਾਰੇ ਲੋਕ ਪੁਲਿਸ ਦੇ ਵਿੱਚ ਜਾ ਕੇ ਇਸ ਬੰਦੇ ਦੀ ਸ਼ਿਕਾਇਤ ਕਰ ਰਹੇ ਸੀਗੇ ਵੀ ਤੁਸੀਂ ਕੀ ਕਿਹੜੇ ਸਬੂਤਾਂ ਦੀ ਹੋਰ ਜਿਹੜੀ ਆ ਉਹ ਵੇਟ ਕਰ ਰਹੇ ਹੋ, ਵੀ ਸਾਨੂੰ ਤਾਂ ਇਹੀ ਲੱਗਦਾ ਵੀ ਇਸੇ ਬੰਦੇ ਨੇ ਇਹ ਕਰਤੂਤ ਜਿਹੜੀ ਕੀਤੀ ਹੈ, ਇਸੇ ਨੇ ਜਿਹੜੇ ਆ ਉਹ ਮਾਰਿਆ ਹੈਗਾ ਆ। ਸੋ ਇਹ ਕੁਛ ਹੋਣ ਤੋਂ ਬਾਅਦ ਦੇ ਵਿੱਚ ਆਈ ਥਿੰਕ ਹੁਣ ਕਿਉਂਕਿ ਦੇਖੋ ਪੁਲਿਸ ਇਹਨਾਂ ਨੇ ਤਾਂ ਸਬੂਤਾਂ ਦੇ ਆਧਾਰ ਦੇ ਉੱਤੇ ਹੀ ਜਿਹੜਾ ਆ ਉਹ ਆਪਣਾ ਕੇਸ ਸਟਰੋਂਗ ਬਣਾਉਣਾ, ਉਹ ਸਬੂਤ ਇਕੱਠੇ ਕਰ ਰਹੇ ਹੋਣਗੇ, ਪਰ ਕੱਲ੍ਹ ਕਹਿੰਦੇ ਆ ਉਸ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਸੀਗਾ। ਸੋ ਇਹ ਕੁਛ ਜਿਹੜਾ ਉੱਥੇ ਵਾਪਰਿਆ ਆ ਤੇ ਹਰਜੋਤ ਸਿੰਘ ਜੀ ਬਹੁਤ ਹੀ ਇੱਕ ਅਫਸੋਸਜਨਕ ਘਟਨਾ ਜਿਹੜੀ ਉਹ ਵਾਪਰੀ ਆ। ਹੁਣ ਕੱਲੀ ਕੁੜੀ ਦੇ ਲਈ ਹੁਣ ਲੋਕ ਵਿਆਹ ਕਰਕੇ ਆਉਂਦੇ ਨੇ, ਮੁੰਡੇ ਵੀ ਆਉਂਦੇ ਨੇ ਤੇ ਕੁੜੀਆਂ ਵੀ ਇੱਥੇ ਆਉਂਦੀਆਂ ਨੇ, ਵਿਆਹ ਕਰਦੇ ਨੇ ਤੇ ਜੇ ਕੋਈ ਅੱਗੋਂ ਇੱਦਾਂ ਦਾ ਕੋਈ ਟੱਕਰ ਜਾਂਦਾ ਆ ਤਾਂ ਦੇਖੋ ਪਰਿਵਾਰ ਹੀ ਪੂਰੇ ਦਾ ਪੂਰਾ ਜਿਹੜਾ ਉਸਨੇ ਖ਼ਤਮ ਹੀ ਕਰ ਦਿੱਤਾ ਤੇ ਆਪ ਉਹਨੇ ਹੁਣ ਕੀ ਕਰ ਲੈਣਾ। ਹੁਣ ਜਿਹੜੀ ਆ ਉੱਥੇ ਓਹਾਇਓ ਦੇ ਵਿੱਚ ਹੁਣ ਜਦੋਂ ਇਹਦਾ ਟਰਾਇਲ ਚੱਲੂਗਾ, ਜੇ ਦੋਸ਼ੀ ਸਾਬਤ ਹੁੰਦਾ ਆ ਤਾਂ ਫਿਰ ਤਾਂ ਨਹੀਂ ਇਹ ਸਾਰੀ ਉਮਰ ਕਦੀ ਜਿਹੜੇ ਉੱਥੋਂ ਬਾਹਰ ਆ ਸਕਦਾ ਵੀ ਇੰਨੇ ਜਾਣਿਆਂ ਦਾ ਜਿਹੜਾ ਇਸਨੇ ਉੱਥੇ ਕਤਲ ਕਰ ਦਿੱਤਾ ਆ। ਹੁਣ ਗਾਂ ਜਿਹੜੇ ਇਹਦੇ ਬੱਚੇ ਹੈਗੇ ਆ ਉਹਨਾਂ ਦਾ ਕੀ ਬਣੂਗਾ, ਉਹ ਮਾਂ ਵੀ ਜਿਹੜੀ ਉਹ ਨਹੀਂ ਰਹੀ, ਆਪ ਇਹਨੇ ਹੁਣ ਜਿਹੜਾ ਉਹ ਪੱਕਿਆਂ ਹੀ ਜਿਹੜਾ ਅੰਦਰ ਜਾਣ ਨੂੰ ਇਹਦਾ ਹੋ ਜਾਣਾ ਆ, ਉਹ ਬੱਚਿਆਂ ਦਾ ਕੀ ਹੋਊਗਾ। ਆਪਾਂ ਦੇਖਿਆ ਬੇਕਰਫੀਲਡ ਦੇ ਵਿੱਚ ਉਦੋਂ ਬੱਚੇ ਕਿਸ ਤਰੀਕੇ ਦੇ ਨਾਲ ਫਿਰ ਜਿਹੜੇ ਉਹ ਰੁੱਲ ਜਾਂਦੇ ਆ, ਜਦੋਂ ਆਪਾਂ ਦੇਖਿਆ ਸੀਗਾ ਵੀ ਉਹ ਕੇਸ ਹੋਇਆ ਸੀਗਾ ਉਹ ਜਿਸ ਦੇ ਵਿੱਚ ਇੱਕ ਬੰਦੇ ਨੇ ਖੁਦ ਸੁਸਾਈਡ ਕਰ ਲਿਆ ਸੀ ਉਸ ਪਿਓ ਨੇ ਤੇ ਮਾਂ ਜਿਹੜੀ ਅਜੇ ਵੀ ਜੇਲ੍ਹ ਦੇ ਅੰਦਰ ਹੀ ਆ। ਸੋ ਬਾਅਦ ਦੇ ਵਿੱਚ ਬੱਚੇ ਜਿਹੜੇ ਉਹ ਫੋਸਟਰ ਪੇਰੈਂਟ ਦੇ ਕਰਕੇ ਜਿਹੜੇ ਆ ਉਹ ਹਿਸਪੈਨਿਕ ਪਰਿਵਾਰ ਕੋਲ ਗਏ ਆ, ਜਾਂਦੇ ਆ ਜਿਹੜੇ ਸਭ ਤੋਂ ਪਹਿਲੋਂ ਆ ਉਹ ਉਹਨਾਂ ਨੇ ਆਪਣੇ ਪੰਜਾਬੀ ਤੇ ਸਿੱਖੀ ਰੂਟਸ ਆ ਉਸ ਤੋਂ ਜਿਹੜੇ ਦੂਰ ਹੋਣ ਦੀ ਗੱਲ ਹੋਈ ਆ। ਸੋ ਕੀ ਹੋਊਗਾ ਉਸ ਪਰਿਵਾਰ ਦਾ, ਉਹ ਉਹਨਾਂ ਬੱਚਿਆਂ ਦਾ ਕੀ ਬਣੂਗਾ। ਤੇ ਐਡੀ ਜਿਹੜੀ ਇਸ ਨੇ ਭੈੜੀ ਕਰਤੂਤ ਜਿਹੜੀ ਇਹ ਕੀਤੀ ਆ ਤੇ ਆਈ ਥਿੰਕ ਹਰਜੋਤ ਸਿੰਘ ਜੀ ਇਹ ਚੀਜ਼ਾਂ ਲਗਾਤਾਰ ਹੌਲੀ ਹੌਲੀ ਆਪਣੇ ਇਸ ਕਮਿਊਨਿਟੀ ਦੇ ਵਿੱਚ ਵਧਣ ਵੱਲ ਨੂੰ ਜਿਹੜੀਆਂ ਹੋ ਰਹੀਆਂ ਨੇ, ਇਹ ਕੋਈ ਠੀਕ ਗੱਲ ਨਹੀਂ ਹੈਗੀ। ਅਮਰੀਕਾ ਦੇ ਵਿੱਚ ਆਏ ਆ, ਕੈਨੇਡਾ ਦੇ ਵਿੱਚ ਆਏ ਆ, ਹੋਰ ਬਾਹਰਲੇ ਮੁਲਕਾਂ ਦੇ ਵਿੱਚ ਆਏ ਆ, ਇਸ ਦੇ ਵਿੱਚ ਆਪਾਂ ਜੀਵਨ ਨੂੰ ਸੁਧਾਰਨਾ ਆ। ਉਹ ਭਾਈ ਜਿਹੜਾ ਉਹ ਉੱਥੇ ਵਾਲਾ ਕੰਮ ਸੀ ਉਹਨੂੰ ਉੱਥੇ ਹੀ ਰਹਿਣ ਦਿਓ, ਇੱਥੇ ਨਾਲ ਨਾ ਲੈ ਕੇ ਆਓ। ਜੇ ਇੱਥੇ ਆ ਕੇ ਵੀ ਇਹੀ ਕੁਛ ਕਰਨਾ ਆ ਤੇ ਫਿਰ ਉੱਥੇ ਤੇ ਇੱਥੇ ਦੇ ਵਿੱਚ ਫਰਕ ਕੀ ਜਿਹੜਾ ਉਹ ਰਹਿ ਗਿਆ ਆ। ਸੋ ਹੁਣ ਬਿਲਕੁਲ ਉਹ 3 ਬੱਚਿਆਂ ਦਾ ਵਿਚਾਰਿਆਂ ਦਾ ਕੀ ਕਸੂਰ ਆ, ਜਿਹੜੇ 2 ਬੱਚੀਆਂ ਇੱਕ 11 ਸਾਲ ਦੀ ਹੈਗੀ, ਇੱਕ 9 ਸਾਲ ਦੀ ਤੇ 5 ਸਾਲਾਂ ਦਾ ਜਿਹੜਾ ਮੁੰਡਾ ਹੈਗਾ। ਸੋ ਇਸੇ ਤਰ੍ਹਾਂ ਰਾਜਕਨਵੀਰ ਸਿੰਘ ਜੀ ਫੇਅਰਫੀਲਡ ਕੈਲੀਫੋਰਨੀਆ ਦੇ ਵਿੱਚ ਵੀ ਕੁਛ ਮਹੀਨੇ ਪਹਿਲਾਂ ਇਹ ਕੁਝ ਵਾਪਰਿਆ। ਇੱਕ ਬਜ਼ੁਰਗ ਨੇ ਜਿਹੜਾ ਆਪਣੀ ਨੂੰਹ ਨੂੰ ਜਿਹੜਾ ਕੁੱਟ ਕੇ ਮਾਰ ਦਿੱਤਾ ਸੀ ਤੇ ਉਹਨਾਂ ਦਾ ਵੀ ਜਿਹੜਾ ਟਰਾਇਲ ਚੱਲਦਾ ਹੈਗਾ ਤੇ ਅਮਰਜੀਤ ਸਿੰਘ ਨਾਮ ਦੇ ਇਸ ਬਜ਼ੁਰਗ
ਬਜ਼ੁਰਗ ਨੂੰ ਤੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਉਹਦਾ ਜਿਹੜਾ ਘਰ ਵਾਲਾ ਤੇ ਜਿਹੜੀ ਬੀਬੀ ਮਾਰੀ ਸੀ ਤੇ ਉਹਦੀ ਜਿਹੜੀ ਮਾਂ ਆ ਉਸ ਨੂੰ ਵੀ ਅਰੈਸਟ ਕੀਤਾ ਸੀ। ਮਰਡਰ ਦੇ ਚਾਰजेस ਲੱਗੇ ਨੇ ਉਹਨਾਂ ਦੇ ਉੱਤੇ। ਸੋ ਦੇਖੋ ਹੁਣ ਦੋ ਇਨਸੀਡੈਂਟ ਹੋਈਆਂ ਜਿੱਥੇ ਨੂੰਹਾਂ ਨੂੰ ਇੱਕ ਨੇ ਆਪਣੀ ਵਾਈਫ ਨੂੰ ਤੇ ਇੱਕ ਨੇ ਜਿਹੜੀ ਨੂੰਹ ਆ ਉਹਨਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਤੇ ਆਪਣੀ ਕਮਿਊਨਿਟੀ ਕਿੰਨੀ ਕੁ ਵੱਡੀ ਹੈਗੀ ਕਿਤੇ USA ਦੇ ਵਿੱਚ, ਤੇ ਇਹ ਕੀ ਮੈਸੇਜ ਜਾਂਦਾ ਆ। ਸੋ ਇਹ ਬਹੁਤ ਹੀ ਜਿਹੜੀ ਮਾੜੀ ਗੱਲ ਹੈਗੀ ਆ। ਆਪਾਂ ਬੱਲੇ ਬੱਲੇ 'ਚ ਬਹੁਤ ਪਏ ਹਾਂ, ਸਾਰੇ ਮੇਲੇ ਹੋ ਰਹੇ ਆ, ਕਿੰਨੇ ਕੁਛ ਗਾਣ ਬਜਾਣ ਕਬੱਡੀਆਂ ਸਾਰਾ ਕੁਛ, ਜਿੱਧਰ ਇੱਧਰ ਜਿਹੜਾ ਇੰਨਾ ਧਿਆਨ ਦੇਣ ਦੀ ਜ਼ਰੂਰਤ ਆ। ਬਹੁਤ ਵੱਡੀ ਪ੍ਰੋਬਲਮ ਚੱਲ ਰਹੀ ਹੈ। ਅਲਟੀਮੇਟਲੀ ਪੂਰੀ ਕਮਿਊਨਿਟੀ ਜਿਹੜੀ ਹੈ ਫਿਰ ਇਹ ਇੱਦਾਂ ਦੀ ਇੰਸੀਡੈਂਟ ਤੋਂ ਬਦਨਾਮ ਹੁੰਦੀ ਹੈ। ਜੀ ਜੀ ਬਿਲਕੁਲ, ਇਹ ਬਹੁਤ ਅਹਿਮ ਚੀਜ਼ ਆ ਤੇ ਆਪਾਂ ਨੂੰ ਇਸ ਦੇ ਜਿਹੜੇ ਸੋਲਿਊਸ਼ਨ, ਇਸ ਦੇ ਹੱਲਾਂ ਵੱਲ ਨੂੰ ਜਿਹੜਾ ਉਹ ਵਧਣਾ ਪੈਣਾ ਆ। ਇਹ ਦੇਖੋ ਹੁਣ ਇਹ ਨਹੀਂ ਪਤਾ ਵੀ ਸਾਈਕੋਲੋਜੀਕਲ ਕੋਈ ਫੈਕਟਰ ਹੈਗਾ ਇਸ ਦੇ ਵਿੱਚ, ਮਾਨਸਿਕ ਤੌਰ ਦੇ ਉੱਤੇ ਆ ਜਾਂ ਕੀ ਹੈਗਾ ਆ, ਕਿ ਕਮਿਊਨਿਟੀ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਭਾਵਨਾ, ਇੱਕ ਦੂਜੇ ਦੀ ਮਦਦ ਦੀ ਭਾਵਨਾ ਘਟੀ ਆ, ਤਾਂ ਲੋਕ ਇੱਕ ਦੂਜੇ ਦੇ ਨਾਲ ਗੱਲ ਨਹੀਂ ਕਰਦੇ ਤੇ ਬਾਅਦ ਦੇ ਵਿੱਚ ਇਨ ਦੀ ਐਂਡ ਸਿੱਧੀ ਗੋਲੀ ਵਾਲੀ ਗੱਲ ਆਉਂਦੀ ਆ। ਆਪਾਂ ਫਰੈਜ਼ਨੋ ਵਾਲੇ ਇਲਾਕੇ ਦੀ ਥੋੜ੍ਹੇ ਚਿਰ ਪਹਿਲੋਂ ਖਬਰ ਜਿਹੜੀ ਉਹ ਸ਼ੇਅਰ ਕੀਤੀ ਸੀ ਵੀ ਕਿੱਦਾਂ ਕੁੜਮਾਂ ਦੇ ਵਿੱਚ ਆਪਸ ਦੇ ਵਿੱਚ ਕਿੱਦਾਂ ਹੋਇਆ ਤੇ ਇੱਕ ਦੂਜੇ ਨੂੰ ਹੁਣ ਉਹ ਉੱਥੇ ਗੋਲੀ ਮਾਰ ਕੇ ਆਪਣੇ ਜਿਹੜੇ ਕੁੜਮ ਮਾਰ ਦਿੱਤੇ, ਹੁਣ ਆਪ ਤਾਂ ਅੰਦਰ ਹੀ ਰਹਿਣਗੇ, ਉੱਥੇ ਕੀ ਕਰ ਲੈਣਾ। ਹੁਣ ਪਰਿਵਾਰ ਤਾਂ ਪੂਰੇ ਦਾ ਪੂਰਾ ਹੀ ਜਿਹੜਾ ਆ ਉਹ ਰੁਲ ਜਾਂਦਾ ਵੀ ਕੀ ਹੋ ਕੀ ਰਿਹਾ ਆ। ਇਹ ਚੀਜ਼ਾਂ ਜਿਹੜੀਆਂ ਠੀਕ ਨਹੀਂ ਹੈਗੀਆਂ। ਇਹ ਆਪਣੇ ਐਜ਼ ਏ ਕਮਿਊਨਿਟੀ ਆਪਾਂ ਨੂੰ ਇਸ ਦੇ ਜਿਹੜੇ ਸੋਲਿਊਸ਼ਨਸ ਦੇ ਵੱਲ ਨੂੰ ਜਿਹੜਾ ਉਹ ਵਧਣ ਦੀ ਜ਼ਰੂਰਤ ਹੈਗੀ ਆ। ਕੀ ਕੋਈ ਅਨੋਨਿਮਸ ਜਿਹੜੇ ਆ ਕਾਉਂਸਲਿੰਗ ਦੀ ਜ਼ਰੂਰਤ ਹੈਗੀ ਹੈ ਜਾਂ ਕੀ ਹੈਗਾ ਆ। ਇੱਕ ਦੂਜੇ ਦਾ ਹਾਲ ਚਾਲ, ਮੈਂਟਲ ਹਾਲ ਚਾਲ ਭਾਈ ਅੱਜ ਕੱਲ੍ਹ ਜ਼ਰੂਰ ਪੁੱਛਿਆ ਕਰੋ। ਸਟਰੈਸ ਇੰਨੇ ਕੁ ਜ਼ਿਆਦਾ ਨੇ ਤੇ ਬਾਅਦ ਦੇ ਵਿੱਚ ਇੱਦਾਂ ਦੇ ਪੁੱਠੇ ਕੰਮ ਹੋਣਗੇ, ਇੱਦਾਂ ਦੀਆਂ ਕਰਤੂਤਾਂ ਹੋਣਗੀਆਂ। ਲੋਕ ਸਨੈਪ ਬਹੁਤ ਕਰਦੇ ਨੇ। ਕਾਰਨ ਕੀ ਹੋ ਗਿਆ ਹਰਜੋਤ ਸਿੰਘ ਜੀ? ਹੁਣ ਤੁਸੀਂ ਦੇਖੋ ਆਪਣੇ ਇਰਦ ਗਿਰਦ, ਤੁਸੀਂ ਕਿਤੇ ਖਬਰ ਸੁਣ ਲਓ, ਮੋਰਗਨ ਹਿੱਲ ਵਾਲੀ ਦੇਖ ਲਓ, ਨੌਕਰੀ ਤੋਂ ਕੱਢਿਆ ਜਾ ਕੇ ਗੋਲੀਆਂ ਮਾਰਤੀਆਂ ਉੱਥੇ ਮੈਨੇਜਰਾਂ ਨੂੰ। ਇੱਦਾਂ ਦੀਆਂ ਚੀਜ਼ਾਂ ਬਹੁਤ ਆਮ ਹੋਈ ਜਾਂਦੀਆਂ। ਇਹਨਾਂ ਚੀਜ਼ਾਂ ਵੱਲ ਦੇਖ ਦੇਖ ਕੇ ਲੋਕ ਜਿਹੜੇ ਇੱਦਾਂ ਆਪਣੇ ਆਪ ਨੂੰ ਟੁੱਟੇ ਹੋਏ ਮਹਿਸੂਸ ਕਰ ਰਹੇ ਨੇ, ਉਹ ਗਾਂ ਦੇ ਵਿੱਚ ਫਿਰ ਜਾ ਕੇ ਇਨ ਦੀ ਐਂਡ ਇਹੀ ਕੰਮ ਜਿਹੜਾ ਆ ਹਿੰਸਕ ਰੂਪ ਅਖਤਿਆਰ ਜਿਹੜਾ ਉਹ ਕਰ ਜਾਂਦੇ ਨੇ ਤੇ ਬਾਅਦ ਦੇ ਵਿੱਚ ਇੱਧਰ ਪਰਿਵਾਰ ਦੇ ਵਿੱਚ ਜਾਂ ਹੋਰ ਕਿਤੇ ਜਾ ਕੇ ਇੱਦਾਂ ਦਾ ਕੋਈ ਕਰਤੂਤ ਕਰਨਗੇ। ਇਹ ਹਾਲਾਤ ਜਿਹੜੇ ਉਹ ਮਾੜੇ ਹੋਣਗੇ। ਸੋ ਆਈ ਥਿੰਕ ਬਹੁਤ ਅਹਿਮ ਜਿਹੜੀ ਇਸ ਟਾਈਮ ਜ਼ਰੂਰਤ ਹੈਗੀ ਆ ਮਾਨਸਿਕ ਤੌਰ ਦੇ ਉੱਤੇ, ਮੈਂਟਲ ਹੈਲਥ ਨੂੰ ਲੈ ਕੇ ਹਰ ਇੱਕ ਨੂੰ ਜਿਹੜਾ ਆ ਉਹ ਬਹੁਤ ਜ਼ਰੂਰੀ ਆ। ਹਾਂ ਹਾਸੀਆਂ ਖੇਡੀਆਂ ਕਰੋ, ਤੁਸੀਂ ਪ੍ਰੋਗਰਾਮ ਕਰਦੇ ਹੋ, ਸਾਰੇ ਕੁਝ ਕਰੋ, ਪਰ ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਅੰਦਰ ਖਾਤੇ ਜਿਹੜਾ ਕੁਝ ਹੋਰ ਹੀ ਪਨਪਰਿਆ ਹੋਵੇ। ਸੋ ਮੇਕ ਸ਼ੋਰ ਕਰੋ ਭਾਈ ਵੀ ਤੁਹਾਡੇ ਪਰਿਵਾਰ ਵਾਲੇ ਜਿਹੜੇ ਆ ਉਹਨਾਂ ਦੀ ਮੈਂਟਲ ਸਟੇਟ ਜਿਹੜੀ ਉਹ ਠੀਕ ਹੈਗੀ ਆ। ਜੇ ਕਿਸੇ ਨੂੰ ਕਾਉਂਸਲਿੰਗ ਦੀ ਜ਼ਰੂਰਤ ਆ, ਕਾਉਂਸਲਿੰਗ ਵਾਲੇ ਪਾਸੇ ਨੂੰ ਜਾਓ। ਇਹਦੇ ਵਿੱਚ ਕੋਈ ਝਿਜਕਣ ਦੀ ਜ਼ਰੂਰਤ ਨਹੀਂ ਹੈਗੀ। ਜੇ ਉਹ ਮੈਂਟਲ ਤੌਰ ਦੇ ਉੱਤੇ ਕੋਈ ਬਿਮਾਰ ਆ, ਉਸ ਨੂੰ ਦੇਖੋ ਆਪਣੇ ਹੱਥ ਨੂੰ ਸੱਟ ਲੱਗਦੀ ਆ, ਕਿਤੇ ਲੱਗਦੇ ਆ, ਆਪਾਂ ਡਾਕਟਰ ਕੋਲ ਜਾਂਦੇ, ਬੜਾ ਸੋਹਣਾ ਜਿਹੜਾ ਠੀਕ ਹੋਣ ਦੀ ਟਰਾਈ ਕਰਦੇ ਆ। ਮੈਂਟਲੀ ਤੌਰ ਦੇ ਉੱਤੇ ਕਿਸੇ ਨੂੰ ਉਸ ਨੂੰ ਲਤਾੜੋ ਨਾ, ਬਲਕਿ ਉਸ ਨੂੰ ਉਤਸ਼ਾਹਿਤ ਕਰੋ ਵੀ ਭਾਈ ਹਾਂ ਤੁਸੀਂ ਇਸ ਦਾ ਇਲਾਜ ਕਰਾਓ, ਇਸ ਨੂੰ ਠੀਕ ਹੋਵੋ। ਜੀ ਹੋਕੀ ਬੱਲੇ ਬੱਲੇ ਤੋਂ ਬਚੋ ਜੀ। ਜੀ ਬਿਲਕੁਲ। ਤੇ ਆਪਣੇ ਨਾਲ ਇੱਕ ਜਿਹੜੇ ਕਾਲਰ ਜੁੜੇ ਨੇ ਸਤਨਾਮ ਸਿੰਘ ਜੀ, ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ। ਜੀ ਇਹਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ, ਤੁਸੀਂ ਇੰਨਾ ਜਾਣਕਾਰੀ ਦੇ ਰਹੇ ਭਾਈ, ਸੁਣਦੇ ਨਹੀਂ। ਇਹ ਵੀਰ ਜੀ ਬੜੀ ਮੰਦਭਾਗੀ ਗੱਲ ਆ, ਕਿਉਂਕਿ ਸਾਡੇ ਕਮਿਊਨਿਟੀ 'ਚ ਅਸੀਂ ਜਿਹੜੇ ਫੈਮਿਲੀ ਵੈਲਿਊ ਅਸੀਂ ਭੁੱਲ ਬੈਠੇ ਹਾਂ। ਜਦੋਂ ਕਿਸੇ ਨੂੰ ਇੱਦਾਂ ਕੋਈ ਪ੍ਰੋਬਲਮ ਆਉਂਦੀ, ਅਸੀਂ ਉਹਦੀ ਹੈਲਪ ਕਰਨ ਦੀ ਬਜਾਏ ਉਹਦਾ ਮਜ਼ਾਕ ਉਡਾਉਂਦੇ, ਉਹਨੂੰ ਮਤਲਬ ਉਹਨੂੰ ਵਰਸ ਕਰ ਦਿੰਦੇ ਹਾਂ। ਤੇ ਬੰਦਾ ਦਿਮਾਗੀ ਤੌਰ ਤੇ ਵੀ ਕਹਿੰਦਾ ਵੀ ਮੇਰਾ ਕੋਈ ਨਾਲ ਹੈ ਨਹੀਂ, ਕੋਈ ਸਾਥੀ ਹੈਲਪ ਤਾਂ ਕੀ ਕਰਨੀ ਹੈ, ਮਤਲਬ ਉਹ ਜ਼ਿਆਦਾ ਮਤਲਬ ਡਿਪਰੈਸ਼ਨ 'ਚ ਬੰਦਾ ਚੱਲ ਜਾਂਦਾ ਤੇ ਇਸ ਕੰਮ ਜ਼ਿਆਦਾ ਇੱਧਰ ਨੂੰ ਕਰ। ਤੇ ਸਾਡਾ ਜਿਹੜਾ ਨਾਂ ਰੋਸ਼ਨ ਇਸ ਹਿਸਾਬ ਨਾਲ ਜ਼ਿਆਦਾ ਹੋ ਰਿਹਾ, ਨਾ ਕਿ ਚੰਗੇ ਪਾਸੇ ਨਾਲ, ਪੁੱਠੇ ਪਾਸੇ ਨੂੰ। ਤੇ ਸਾਨੂੰ ਚਾਹੀਦਾ ਹੈ ਵੀ ਚਲੋ ਜਿਹੜਾ ਜੇ ਕੋਈ ਪ੍ਰੋਬਲਮ ਹੈ ਉਹਦੇ ਨਾਲ ਬਹਿ ਕੇ ਗੱਲਬਾਤ ਕਰੋ, ਉਹਦਾ ਸਾਥ ਦਿਓ ਵੀ ਕੋਈ ਗੱਲ ਨਹੀਂ, ਜੇ ਤੂੰ ਗਲਤੀ ਕਰ ਵੀ ਬੈਠਾ ਤੇ ਅਸੀਂ ਤੇਰੇ ਨਾਲ ਹੈ, ਤੇ ਮਤਲਬ ਇਹਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਆਪਾਂ ਜਿੱਦਾਂ ਵੀ ਹੋ ਸਕੇ। ਪਰ ਅਸੀਂ ਸਾਡੀ ਮਾਨਸਿਕਤਾ ਅਸੀਂ ਨਹੀਂ ਇਹ ਕਰਦੇ ਤੇ ਅਸੀਂ ਉਲਟਾ ਉਹਨੂੰ ਜ਼ਿਆਦਾ ਮਤਲਬ ਧੱਕ ਦਿੰਦੇ ਪਰ ਧੱਕਦੇ। ਹਾਂਜੀ, ਗੱਲਾਂ ਕਰਨੀਆਂ ਜਾਂ ਹੋਰ ਮਜ਼ਾਕ ਉਡਾਉਣਾ, ਉਹ ਫਿਰ ਬੰਦਾ ਦੂਰੋਂ ਕਹਿੰਦਾ ਬੰਦੇ ਮਨ 'ਚ ਆ ਜਾਂਦਾ ਅਸਲੀ ਵੀ ਮੇਰਾ ਹੈ ਤਾਂ ਕੋਈ ਹੈ ਨਹੀਂ, ਵੀ ਮੈਂ ਕਰਨਾ ਵੀ ਕਿੱਥੇ ਕੀ ਹੈ, ਜੋ ਠੀਕ ਹੈ ਜੋ ਮੈਂ ਕਰਨਾ ਕਰੀ ਜਾਣਾ ਫਿਰ। ਤੇ ਚਲੋ ਇਹ ਮਾੜੀ ਗੱਲ ਹੈ। ਸਾਨੂੰ ਚਾਹੀਦਾ ਕਮਿਊਨਿਟੀ ਰਲ ਮਿਲ ਕੇ ਹੈਲਪ ਕਰਨੀ ਚਾਹੀਦੀ ਹੈ, ਇੱਕ ਦੂਜੇ ਦੀ ਗੱਲਬਾਤ ਕਰਨੀ ਚਾਹੀਦੀ ਹੈ ਪਰਿਵਾਰਕ ਤੌਰ ਤੇ ਵੀ, ਤੇ ਚੰਗੀ ਗੱਲ ਹੈ ਮੈਂ ਇਹਦੇ ਨਾਲ ਠੱਲ ਪੈ ਸਕਦੀ ਹੈ। ਤੇ ਦੂਸਰਾ ਬੇਨਤੀ ਮੈਂ ਇਹ ਕਰਨਾ ਵੀ ਕੱਲ੍ਹ ਨੂੰ ਸਾਡੇ ਅਮਰੀਕਾ ਦਾ ਆਜ਼ਾਦੀ ਦਾ ਦਿਨ ਹੈ ਵੀਰ ਜੀ,
ਤੇ ਜੀ। ਸਾਰਿਆਂ ਨੇ ਖੁਸ਼ੀ ਵੀ ਕਰਨੀ ਹੈ, ਸੈਲੀਬ੍ਰੇਟ ਵੀ ਕਰਨਾ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ। ਤੇ ਮੈਂ ਬੇਨਤੀ ਇਹੀ ਸਾਰੇ ਆਪਣੀ ਕਮਿਊਨਿਟੀ ਕਰਾਂ ਵੀ ਜਿਹੜੇ ਕਈ ਚਲੋ ਪਟਾਕੇ ਵੀ ਚਲਾਉਂਦੇ, ਕਈ ਵਾਰ ਬੱਚਿਆਂ ਨੂੰ ਅਸੀਂ ਉਹਨਾਂ ਦਾ ਧਿਆਨ ਨਹੀਂ ਰੱਖਦੇ, ਕਈ ਵਾਰ ਪਟਾਕੇ ਬੱਚਿਆਂ ਹੱਥ 'ਚ ਫੜਾਦੇ ਨੇ, ਇਹ ਤੋਂ ਥੋੜ੍ਹਾ ਗਰੇਜ ਕਰੋ। ਤੇ ਕਿਉਂਕਿ ਬੱਚੇ ਨੂੰ ਕੁਛ ਨਹੀਂ ਪਤਾ ਹੁੰਦਾ ਜ਼ਿਆਦਾ, ਜੇ ਤੁਸੀਂ ਚਲਾਉਣੇ ਵੀ ਤੇ ਆਪ ਨਾਲ ਰਲ ਕੇ ਉਹਨਾਂ ਚਲਾਓ। ਤੇ ਜ਼ਰੂਰ ਸੇਫਟੀ ਜ਼ਰੂਰੀ ਆ, ਤੇ ਨਾਲ ਪਾਣੀ ਦਾ ਪ੍ਰਬੰਧ ਲਾਗੇ ਜਿੱਥੇ ਵੀ ਪਟਾਕੇ ਚਲਾਉਣੇ ਚਾਹੀਦਾ ਜ਼ਰੂਰੀ ਆ। ਜੀ ਇਹ ਬੜੀ ਅਹਿਮ ਗੱਲ, ਮਾੜੀ ਗੱਲ ਵਾਸਤੇ ਸਰ ਸੇਫਟੀ ਬਹੁਤ ਹੋ ਜਾਂਦੀ ਇਹਨਾਂ ਗੱਲਾਂ ਨਾਲ, ਜੀ ਕਈ ਵਾਰ ਨੁਕਸਾਨ ਵੀ ਬਹੁਤ ਹੋ ਜਾਂਦਾ ਹੈ ਕਿਉਂਕਿ ਅਸੀਂ ਚੱਲ ਹੋ ਪਰੇ ਕਰ ਜਾਂਦੇ ਹਾਂ। ਤੇ ਬਾਕੀ ਦੂਸਰੀ ਮੈਂ ਬੇਨਤੀ ਇਹ ਕਰਨਾ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਦੱਸਦੇ ਹੋ ਤੇ ਆਪਣੇ ਜਕਾਰਾ ਮੂਵਮੈਂਟ ਵਾਲੇ ਕਿੰਨੇ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਿਹਾ ਸਾਰੇ ਵਾਸਤੇ, ਤੇ ਇਹਨੀ ਐਤਕੀ ਵੀ ਆਪਣੇ ਪਟਾਕਿਆਂ ਦੇ ਬੂਥ ਲਾਏ, ਜਿਨ ਵੀ ਪਟਾਕੇ ਖਰੀਦੇ, ਚਲੋ ਪੈਸੇ ਤਾਂ ਹੀ ਖਰਚਣੇ ਆ, ਕਿਤੇ ਵੀ ਖਰਚ ਲਓ, ਤੇ ਉਹਦੇ ਨਾਲ ਇਹਨਾਂ ਬੱਚਿਆਂ ਦੀ ਮਦਦ ਵੀ ਹੋ ਸਕਦੀ ਹੈ ਕਿਉਂਕਿ ਇਹਨਾਂ ਦੇ ਪ੍ਰੋਗਰਾਮ ਦੇ ਚਲੋ ਪ੍ਰੋਗਰਾਮ ਵਾਸਤੇ ਇਹਨਾਂ ਜੋ ਫੰਡ ਰੇਜ ਵਧੀਆ ਤਰੀਕੇ ਨਾਲ ਕਰ ਰਹੇ, ਤੇ ਇਹਨਾਂ ਦੀ ਹੈਲਪ ਜ਼ਰੂਰ ਕਰੋ। ਤੇ ਜਿੱਥੇ ਇਹਨਾਂ ਦੇ ਬੂਥ ਲੱਗੇ ਉੱਥੇ ਜਾ ਕੇ ਉਹਨਾਂ ਪਟਾਕੇ ਖਰੀਦੋ। ਇਹ ਤਾਂ ਮੈਂ ਬੇਨਤੀ ਦੇ ਸੈਕਰਾਮੈਂਟੋ ਵਿੱਚ ਫਰੇਜ਼ਨੋ ਵੀ, ਜੂਬਾ ਸਿਟੀ ਵੀ ਆ, ਇਹ ਆਪਣੇ ਲੋ ਪਾਰਕਿੰਗ ਲਾਟ ਦੇ ਵਿੱਚ ਕਲੂਸਾ ਤੇ ਥਾਰਪ ਰੋਡ ਤੇ ਕਾਲਜ ਦੇ ਲਾਗੇ ਪੈਂਥਮ ਵਾਲਿਆਂ ਦੇ ਹੈਗੇ ਬੂਥ, ਤੇ ਇਹਨਾਂ ਬੱਚਿਆਂ ਜ਼ਰੂਰ ਹੈਲਪ ਕਰੋ। ਮੈਂ ਤਾਂ ਇਹੀ ਬੇਨਤੀ ਕਰਨੀ ਸੀ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ ਸਤਨਾਮ ਸਿੰਘ ਜੀ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਹੁਣ ਇਹ ਖਬਰ ਜਿਹੜੀ ਕੈਨੇਡਾ ਦੀ ਆ, ਜਿੱਦਾਂ ਇਹ ਵੀ ਕਹਿ ਕੇ ਗਏ ਆ ਵੀ ਅੱਜ ਕੱਲ੍ਹ ਜਿਹੜੇ ਆਪਣੇ ਬੰਦੇ ਆ ਨਾ ਪੁੱਠੇ ਪਾਸੇ ਨੂੰ ਜਿਹੜਾ ਉਹ ਚਮਕਾਉਣ ਲੱਗੇ ਹੋਏ ਨੇ, ਇਹਦੀ ਵੀ ਕਰਤੂਤ ਜਿਹੜੀ ਕਹਿੰਦੇ ਕੁਛ ਅਜਿਹੀ ਆ। ਵਰਲਪੂਲ ਕੰਪਨੀ ਕਾਫੀ ਮਸ਼ਹੂਰ ਹੈਗੀ ਆ, ਸਾਰੇ ਜਾਣਿਆਂ ਦੇ, ਕਈਆਂ ਦੇ ਘਰਾਂ ਦੇ ਵਿੱਚ ਇਹਨਾਂ ਦੇ ਜਿਹੜੇ ਅਪਲਾਇੰਸ ਆ ਉਹ ਯੂਜ਼ ਹੁੰਦੇ ਹੋਣੇ ਆ। ਅਤੇ ਕਹਿੰਦੇ ਵਰਲਪੂਲ ਕੈਨੇਡਾ ਵਾਲਿਆਂ ਨੇ ਇੱਕ ਬ੍ਰਿਟਿਸ਼ ਕੋਲੰਬੀਆ ਦੇ ਕੰਟਰੈਕਟਰ ਉਸ ਨੂੰ ਹੁਣ ਸੂ ਕੀਤਾ ਆ, ਕਿਉਂਕਿ ਕਹਿੰਦੇ ਵੀ ਉਸ ਨੇ ਜਾਅਲੀ ਕਸਟਮਰ ਅਤੇ ਫੋਨੀ ਰਿਪੇਅਰਸ ਜਿਹੜੀਆਂ ਨਕਲੀ ਜਿਹੜੀਆਂ ਰਿਪੇਅਰ ਦਾ ਹਵਾਲਾ ਦੇ ਕੇ $4.5 ਮਿਲੀਅਨ ਇਹ ਵਰਲਪੂਲ ਕੈਨੇਡਾ ਤੋਂ ਹਥਿਆ ਲਏ। ਮਹਿੰਦਰ ਸਿੰਘ ਸਿੱਧੂ ਅਤੇ ਕਿੰਦਰ ਕੌਰ ਸਿੱਧੂ ਕਹਿੰਦੇ ਉਸਨੇ ਪਿਛਲੇ 6 ਸਾਲਾਂ ਦੇ ਵਿੱਚ ਇੱਦਾਂ ਵਾਰੰਟੀ ਸਰਵਿਸਿਜ਼ ਜਿਹੜੀਆਂ ਜਾਅਲੀ ਬਣਾ ਕੇ ਜਿਹੜੇ ਵਰਲਪੂਲ ਵਾਲਿਆਂ ਕੋਲ ਜਿਹੜੇ ਪੈਸੇ ਆ ਉਹ ਹਥਿਆਉਂਦੇ ਰਹੇ ਆ। ਸੋ ਹੁਣ ਵਰਲਪੂਲ ਵਾਲੇ ਜਿਹੜੇ ਆ ਇਸ ਦੇ ਦੁਆਲੇ ਜਿਹੜੇ ਉਹ ਹੋਣ ਲੱਗੇ ਆ। 2009 ਤੋਂ ਜਿਹੜਾ ਕਹਿੰਦੇ ਆ ਵੀ ਇਸ ਨੇ ਇਹ ਕੰਮ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਸੀ। ਵਰਲਪੂਲ ਕਾਫੀ ਵੱਡੀ ਕੰਪਨੀ ਆ, ਮੇਟੈਗ, ਜੈਨੀਅਰ, ਕਿਚਨਏਡ, ਅਮਾਨਾ, ਹੋਰ ਕਈ ਕੰਪਨੀਆਂ ਇਸ ਦੇ ਅਧੀਨ ਜਿਹੜੀਆਂ ਆ ਉਹ ਜਿਹੜੀ ਮੈਨੂਫੈਕਚਰ ਵੀ ਕਰਦੀ ਆ ਅਤੇ ਉਹਨਾਂ ਨੂੰ ਸੈੱਲ ਵੀ ਜਿਹੜਾ ਉਹ ਕਰਦੇ ਨੇ। ਇੱਕ ਆਡਿਟ ਦੇ ਵਿੱਚ ਕਹਿੰਦੇ ਆ ਇਹ ਕਲੇਮਸ ਦੇ ਬਾਰੇ ਜਦੋਂ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਇਹ ਤਾਂ ਸਾਰੇ ਜਿਹੜੇ ਆ ਜਾਅਲੀ ਦਸਤਾਵੇਜ਼ਾਂ ਦੇ ਵਿੱਚ ਜਿਹੜੇ ਉਹ ਬਣਾਏ ਹੋਏ ਨੇ। ਸੋ ਇੱਦਾਂ ਦੇ ਕੰਮ ਕਰਕੇ ਅਤੇ ਜਿੰਨਾ ਵੀ ਕਿਸੇ ਨੇ ਕੋਈ ਚੰਗਾ ਕੀਤਾ ਹੁੰਦਾ ਸਾਰੇ ਦੇ ਉੱਤੇ ਮਿੱਟੀ ਫਿਰ ਜਾਂਦੀ, ਸਾਰੇ ਦੇ ਉੱਤੇ ਪਾਣੀ ਫਿਰ ਜਾਂਦਾ। ਇਹ ਠੀਕ ਜਿਹੜੇ ਉਹ ਨਹੀਂ ਹੈਗੇ। ਕਹਿੰਦੇ ਇਹਨਾਂ ਕੰਟਰੈਕਟਰਸ ਨੇ ਪਿਛਲੇ ਜਿਹੜੇ ਇਹਨਾਂ ਸਾਲਾਂ ਦੇ ਵਿੱਚ ਤਕਰੀਬਨ 30,000 ਸਰਵਿਸ ਕਲੇਮ ਜਿਹੜੇ ਆ ਉਹ ਕੀਤੇ ਆ ਵੀ ਕਿਤੇ ਕੋਈ ਮਸ਼ੀਨ ਨੂੰ ਕੋਈ ਇਹ ਖਰਾਬੀ, ਕੋਈ ਉਹ ਖਰਾਬੀ, ਆਈਦਰ ਪਾਰਟਸ ਉਹਨਾਂ ਤੋਂ ਲਈ ਜਾਂਦੇ ਸੀ ਅਤੇ ਜਾਂ ਜਿਹੜੇ ਪਾਰਟਸ ਰਿਪੇਅਰ ਕੀਤੇ ਸੀਗੇ, ਸੋ ਕਾਲਡ ਜਿਹੜੇ ਪਾਰਟਸ ਰਿਪੇਅਰ ਕੀਤੇ ਸੀ ਉਹਨਾਂ ਦੀ ਜਿਹੜੀ ਵਾਰੰਟੀ ਦੇ ਡਾਲਰ ਜਿਹੜੇ ਉਹਨਾਂ ਤੋਂ ਲਈ ਜਾ ਰਹੇ ਸੀਗੇ। ਇਹ ਵਰਲਪੂਲ ਕਹਿੰਦੀ ਹੈ ਵੀ ਉਸ ਨੇ $3 ਮਿਲੀਅਨ ਦੇ ਇਹਨਾਂ 3 ਕੰਪਨੀਆਂ ਜਿਹੜੀਆਂ ਵੱਖ-ਵੱਖ ਨਾਂ ਦੇ ਉੱਤੇ ਜਿਹੜੀਆਂ ਚੱਲ ਰਹੀਆਂ ਸੀ ਉਹਨਾਂ ਨੂੰ ਲੇਬਰ ਦੇ ਜਿਹੜੇ ਉਹ ਦਿੱਤੇ ਆ, ਅਤੇ ਤਕਰੀਬਨ $2 ਮਿਲੀਅਨ ਜਿਹੜੇ ਪਾਰਟ ਡਿਸਟਰੀਬਿਊਟਰਸ ਆ ਉਸ ਨੂੰ ਉਹਨਾਂ ਨੇ ਉਹ ਦਿੱਤੇ ਆ। ਅਤੇ ਬਾਅਦ ਦੇ ਵਿੱਚ ਆਡਿਟ 'ਚ ਪਤਾ ਲੱਗਾ ਵੀ ਭਾਈ ਇਹ ਤਾਂ ਕੰਮ ਜਿਹੜਾ ਆ ਕੁਛ ਹੋਰ ਹੀ ਅੰਦਰ ਖਾਤੇ ਚੱਲ ਰਿਹਾ ਸੀ ਜੀ। ਸਾਡਾ ਸਮਾਂ ਵੀ ਸਮਾਪਤ ਆ। ਜਾਂਦੇ ਜਾਂਦੇ ਲੂਇਸ ਅਲਵੇਰੇਜ਼, ਇਹ ਜਿਹੜਾ 9/11 ਦੇ ਵਿੱਚ ਫਾਇਰ ਫਾਈਟਰ ਸੀਗਾ, ਫਸਟ ਰਿਸਪੌਂਡਰ ਸੀ। ਪਿਛਲੇ ਲਗਭਗ ਕਾਫੀ ਲੰਮੇ ਸਮੇਂ ਤੋਂ 17-18 ਸਾਲਾਂ ਤੋਂ ਜਿਹੜਾ US ਕਾਂਗਰਸ ਦੇ ਵਿੱਚ ਜਿਹੜਾ ਫਾਈਟ ਕਰ ਰਿਹਾ ਸੀ ਵੀ ਉਹਨਾਂ ਨੂੰ ਜਿਹੜੇ ਵਿਚਾਰੇ ਸ਼ਹੀਦ ਹੋ ਗਏ ਉਸ ਟਾਈਮ 'ਤੇ ਉਹ ਤਾਂ ਹੋ ਗਏ, ਅਤੇ ਜਿਹੜੇ ਬਚ ਗਏ ਫਸਟ ਰਿਸਪੌਂਡਰ ਉਹਨਾਂ ਨੂੰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਲੱਗ ਗਈਆਂ, ਕਿਸੇ ਨੂੰ ਕੈਂਸਰ ਦੀ, ਕਿਸੇ ਨੂੰ ਦਮੇ ਦੀ, ਕਿਸੇ ਨੂੰ ਕੁਛ, ਕਿਉਂਕਿ ਉਸ ਬਿਲਡਿੰਗ ਦੇ ਵਿੱਚੋਂ ਜਿਹੜਾ ਮਟੀਰੀਅਲ ਸੀ ਉਹ ਉੱਡ ਕੇ ਜਿਹੜਾ ਆ ਉਹਨਾਂ ਦੇ ਜਿਹੜਾ ਫੇਫੜਿਆਂ ਚਲਾ ਗਿਆ, ਅਤੇ ਉਸ ਦੀ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਮੌਤ ਹੋ ਗਈ ਸੀ। ਸੋ ਉਹਦਾ ਜਿਹੜਾ ਹੁਣ ਫਿਊਨਲ ਹੋਇਆ ਹੈਗਾ ਆ। ਸੋ ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੂਇਸ ਅਲਵਰੇਜ਼ ਦਾ ਜਦੋਂ ਫਿਊਨਲ ਹੋਇਆ 9/11 ਦਾ ਉਹਨੂੰ ਹੀਰੋ ਕਿਹਾ ਜਾ ਰਿਹਾ ਅਤੇ ਲੋਕਾਂ ਨੇ ਹਿੱਸਾ ਲਿਆ। ਜੀ ਪਿਛਲੇ ਕੁਛ ਦਿਨ ਪਹਿਲਾਂ ਹੀ ਜਿਹੜੇ ਜੌਨ ਸਟੂਅਰਟ ਆ ਉਹ ਇਹਨਾਂ ਸਾਰੇ
ਫਸਟ ਰਿਸਪੌਂਡਰਸ ਦੇ ਲਈ ਕਾਂਗਰਸ ਨੂੰ ਜਿਹੜੀ ਆ ਉਹ ਲਤਾੜ ਰਹੇ ਸੀਗੇ ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਕੁਛ ਨਾ ਕੁਛ ਇਹਨਾਂ ਦੇ ਲਈ ਪੈਕੇਜ ਜਿਹੜਾ ਆ ਉਹ ਹੋਰ ਵਾਧਾ ਜਿਹੜਾ ਆ ਉਹ ਕੀਤਾ ਸੀਗਾ ਬਾਅਦ 'ਚ ਜੀ। ਅਤੇ ਹੁਣ ਹਰਜੋਤ ਸਿੰਘ ਜੀ ਆਪਣੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਸਮਾਪਤ ਆ, ਅਤੇ ਇੱਕ ਵਾਰੀ ਫਿਰ ਕੱਲ੍ਹ ਨੂੰ 4th of July ਆ। ਸਟੇ ਸੇਫ ਅਤੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰੋ, ਚੰਗਾ ਸਮਾਂ ਬਤੀਤ ਕਰੋ। ਜਿੱਥੇ ਜਿੱਥੇ ਵੀ ਪਰੇਡਸ ਹੋ ਰਹੀਆਂ ਨੇ, ਸੈਲੀਬ੍ਰੇਸ਼ਨ ਹੋ ਰਹੀਆਂ ਆ, ਵੱਧ ਤੋਂ ਵੱਧ ਜਿਸ ਮੁਲਕ ਦੇ ਵਿੱਚ ਰਹਿੰਦੇ ਆ ਉਸ ਦੇ ਵਿੱਚ ਜਿਹੜਾ ਪਾਰਟੀਸਪੇਟ ਕਰੋ, ਤਾਂ ਜੋ ਆਪਾਂ ਸਾਰੇ ਜਾਣੇ ਇੱਕ ਦੂਜੇ ਦੇ ਨਾਲ ਇੱਕ ਜਿਹੜਾ ਭਾਈਚਾਰਾ ਆ ਉਹ ਹੋਰ ਕਾਇਮ ਜਿਹੜਾ ਉਹ ਕੀਤਾ ਜਾ ਸਕੇ। ਅਤੇ ਹੁਣ ਇਜਾਜ਼ਤ ਲੈਂਦੇ ਹਾਂ ਹਰਜੋਤ ਸਿੰਘ ਜੀ, ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।